ਇਸ ਵੇਲੇ ਘਰਾਂ ਦੀਆਂ ਜਿਹੜੀਆਂ ਕੀਮਤਾਂ ਦੇ ਵਿੱਚ ਕਾਫੀ ਫਰਕ ਪੈ ਰਿਹਾ ਜੀ, ਔਰ ਖਾਸ ਕਰ ਬਿਲਡਰਸ ਵੱਲੋਂ, ਕਿਉਂਕਿ ਬਿਲਡਰ ਇਨਵੈਂਟੋਰੀ ਇਸ ਵੇਲੇ ਕਾਫੀ ਵਧੀ ਹੋਈ ਪਈ ਹੈ, ਖਾਸ ਕਰ ਜਿੱਥੇ ਅਸੀਂ ਹੈਗੇ ਹਾਂ, ਫਰੈਜ਼ਨੋ, ਮੰਡੇਰਾ, ਟੁਲੇਰੀ ਕਾਊਂਟੀ ਕਹਿ ਲਓ। ਨਾਰਮਲੀ ਬਿਲਡਰਸ ਕਦੀ ਦੇ ਪਹਿਲਾਂ ਜਿਵੇਂ ਕਹਿੰਦਾ ਵੀ ਇੱਥੇ ਘਰ ਜਿਹੜੇ ਬਿਲਡਰ ਵੇਚਦੇ ਹੋ, ਜਿਵੇਂ ਆਪਦੇ ਵਾਲਮਾਰਟ ਨਹੀਂ ਹੁੰਦਾ ਵੀ ਆਹ ਤੁਹਾਡੀ ਪ੍ਰਾਈਸ ਹੈ, ਤੁਸੀਂ ਇਹਦਾ ਲੈਣਾ ਲਓ, ਨਹੀਂ ਤਾਂ ਅਗਲਾ ਗਾਹਕ ਹੈਗਾ। ਕੋਈ ਇਹ ਨਾ ਕਰੋ ਵੀ ਤੁਸੀਂ ਆਫਰਾਂ ਭਰੀ ਜਾਓ ਤੇ ਨੈਗੋਸ਼ੀਏਟ ਕਰੋ, ਨੈਗੋਸ਼ੀਏਟ ਕਰ ਦੇਣੇ ਸੀ। ਹੁਣ ਕਰ ਰਹੇ ਸਿਰਫ ਉਹਨਾਂ ਜਿਹੜੇ ਅਫੋਰਡ ਕਰਦੇ ਉਹ ਲੈਣ। ਇਹ ਨਹੀਂ ਹੈਗਾ ਵੀ ਘਰ ਲੈ ਕੇ ਤੁਸੀਂ ਕੋਈ ਕਿਸ਼ਤ ਦੇਣ ਦੇ ਪੈਸੇ ਨਹੀਂ ਹੈਗੇ, ਤੁਸੀਂ ਕਹਿ ਦਿਓ ਵੀ ਤੁਹਾਡੇ ਵਾਸਤੇ ਹੋਰ ਹੈਡੇਕ ਬਣ ਜੇ ਵੀ ਘਰ ਦੀ ਕਿਸ਼ਤ ਦੇਣੀ ਕਿੱਥੋਂ ਦੇਈਏ ਅਸੀਂ, ਇਦਾਂ ਦੀ ਗੱਲਬਾਤ ਨਾ ਹੋਵੇ। ਘਰ ਸਕੂਨ ਲਈ ਜਾਈਦਾ, ਫਿਕਰ ਲਈ ਨਹੀਂ। ਫਿਕਰ ਨਹੀਂ ਚਾਹੀਦਾ, ਹਾਂ ਤੁਸੀਂ ਰਹਿਣ ਲਈ ਜਾਓ, ਤੁਹਾਨੂੰ ਚੰਗੀ ਨੀਂਦ ਆਵੇ ਨਾ ਹੋਈਏ। ਜਾਂ ਜਿਹਨਾਂ ਦਾ ਲੋਨ ਇਸ ਵੇਲੇ ਪਾਸ ਨਹੀਂ ਹੋ ਰਿਹਾ, ਮੇਕ ਸ਼ੋਰ ਕਰੋ ਵੀ ਤੁਸੀਂ ਜੈਂਡਰ ਮੌਰਗੇਜ ਨੂੰ ਜ਼ਰੂਰ ਕਾਲ ਕਰਨੀ ਹੈਗੀ ਹੈ, ਤਾਂ ਕਿ ਅਸੀਂ ਤੁਹਾਡੀ ਫਾਈਲ ਦੇ ਕੇ ਤੁਹਾਨੂੰ ਇੱਕ ਚੰਗੀ ਤਰ੍ਹਾਂ ਅਸੀਂ ਆਪਣੀ ਸਲਾਹ ਦਈਏ। ਔਰ ਨੋਰਮਲੀ ਸਾਡਾ ਜਿਹੜਾ ਐਕਸਪੀਰੀਅੰਸ ਹੈਗਾ 90 to 95% ਕਲਾਇੰਟਸ ਜਿੱਥੇ ਲੋਨ ਨਹੀਂ ਹੋਏ ਜਾਂ ਕੋਈ ਉਹਨਾਂ ਦੀ ਪ੍ਰੋਬਲਮ ਹੈਗੀ ਹੈ, ਅਸੀਂ ਉਸ ਫਾਈਲ ਨੂੰ ਅੱਛੀ ਤਰ੍ਹਾਂ ਸਮਝ ਕੇ ਜਾਂ ਤਾਂ ਉਹਨਾਂ ਦਾ ਲੋਨ ਕਰ ਦਿੰਦੇ ਹਾਂ, ਜਾਂ ਅਸੀਂ ਉਹਨਾਂ ਨੂੰ ਗਾਈਡ ਕਰਨਾ ਵੀ ਤੁਹਾਨੂੰ ਭਾਜੀ ਆਹ ਸਟੈਪ ਲੈਣੇ ਪੈਣੇ ਤਾਂ ਤੁਹਾਡਾ ਲੋਨ ਹੋਊਗਾ। ਉਹ ਸਿਚੁਏਸ਼ਨ ਦੇ ਵਿੱਚ ਕੀ ਆ, ਘਰ ਅਜੇ ਵੀ ਲੈਣਾ ਚਾਹੁੰਦੇ ਆ ਪਰ ਹੁਣ ਇਨਕਮ ਦੇ ਵਿੱਚ ਥੋੜਾ ਡ੍ਰੌਪ ਆ ਗਿਆ ਆ, ਉਹਨਾਂ ਦੇ ਲਈ ਕੀ ਆਪਸ਼ਨਸ ਨੇ, ਕੀ ਉਹ ਕਰ ਸਕਦੇ? ਹਾਂਜੀ ਸੋ ਬੇਸਿਕਲੀ ਉਹ ਬੈਂਕ ਦਾ ਡਿਸੀਜਨ ਹੁੰਦਾ। ਸਬਸਿਡਾਈਜ਼ ਕਿੱਦਾਂ ਹੁੰਦੀ, ਬਾਕੀ ਸਬਸਿਡਾਈਜ਼ ਕਿੱਦਾਂ ਹੁੰਦੀਆਂ? ਹਾਂਜੀ, ਸਬਸਿਡਾਈਜ਼ ਇਹ ਹੁੰਦੀਆਂ ਵੀ ਜਿਵੇਂ ਹੁਣ ਜਿਹੜੀ ਗਵਰਨਮੈਂਟ ਸਪਾਂਸਰਡ ਐਂਟੀਟੀਜ਼ ਹੈਗੀਆਂ, ਜਿਵੇਂ ਬੈਕ ਦਾ ਗਵਰਨਮੈਂਟ ਬੈਕ ਦਾ ਨਹੀਂ। ਹਾਂ ਗਵਰਨਮੈਂਟ ਬੈਕ। ਮੈਂ ਕਿਹਾ ਜੇ ਸਬਸਿਡੀ ਦੀ ਗੱਲ ਹੋਵੇ ਤਾਂ ਲੋਕੀ ਸਾਰੇ ਕਰਾਉਣ ਨਾ ਵੀ ਸਰਕਾਰ ਸਬਸਿਡੀ ਦਿੰਦੀ ਆ। ਮੈਨੂੰ ਲੱਗਦਾ ਨਹੀਂ ਲੋਨਸ ਦੇ ਵਿੱਚ ਸਬਸਿਡੀ ਦੇ ਰਹੀ ਆ। ਜੇ ਨਹੀਂ ਹੈਗੀ, ਜੇ ਹੁਣ ਥੋੜ੍ਹਾ ਜਿਹਾ ਕਿਉਂਕਿ ਵਿਆਜ ਵਧੇ ਹੋਏ ਨਜ਼ਰ ਨਹੀਂ ਆਉਂਦੀਆਂ, ਨਜ਼ਰ ਨਹੀਂ ਆਉਂਦੀਆਂ ਲਿਟਲ ਬਿਟ। ਜਿੱਦਾਂ ਹੁਣ ਆਪਾਂ ਜਦੋਂ ਅਫੋਰਡੇਬਿਲਿਟੀ ਦੀ ਗੱਲ ਕਰਦੇ ਹਾਂ, ਇਨਕਮ ਦਾ ਕਿੰਨੇ % ਤੁਹਾਡਾ ਇਹਦੇ ਵਿੱਚ ਜਾਣਾ ਚਾਹੀਦਾ? ਲਾਈਕ ਇਹ ਤੋਂ ਜ਼ਿਆਦਾ ਨਾ ਹੋਵੇ ਵੀ ਤੁਹਾਡੇ ਇਨਕਮ ਦਾ 20% ਆ ਮੌਰਗੇਜ ਦੇ ਉੱਤੇ ਜਿਹੜਾ ਉਹ ਜਾਵੇ, ਲੋਨ ਦੇ ਉੱਤੇ ਜਾਵੇ, 30 ਜਾਵੇ, ਕਿੰਨਾ ਮੈਕਸਿਮਮ ਜਿਹੜਾ ਉਹ ਦੇਖਿਆ ਜਾਣਾ ਚਾਹੀਦਾ ਤਾਂ ਜੋ ਬੰਦੇ ਨੂੰ ਥੋੜ੍ਹਾ ਜਿਹਾ ਟੈਨਸ਼ਨ ਫਰੀ ਹੋ ਕੇ ਜਿਹੜਾ ਉਹ ਚੱਲੇ? ਹਾਂਜੀ, ਦੇਖੋ ਜਿੱਥੋਂ ਤੱਕ ਦੇ ਗਵਰਨਮੈਂਟ ਗਾਈਡਲਾਈਨਸ ਹੈਗੀਆਂ ਜਿਹੜੇ ਲੋਨ ਦੀਆਂ ਜਾਂ ਅੰਡਰਰਾਈਟਿੰਗ ਰਿਕੁਆਇਰਮੈਂਟਸ ਹੈਗੀਆਂ, ਦੇ ਗੋ ਬਾਈ ਲਾਈਕ 29/41%, ਹੈ ਨਾ? ਠੀਕ ਹੈ। ਬਟ ਦੇ ਕੈਨ ਸਟ੍ਰੈਚ ਇਟ ਆਊਟ ਟੂ ਅਪ ਟੂ 50%, ਯਾਨੀ ਕਿ ਤੁਹਾਡੇ ਸਾਰੇ ਖਰਚੇ ਪਾ ਕੇ ਗੱਡੀ ਦੀ ਕਿਸ਼ਤ ਪਾ ਲਓ, ਜਿਹੜੀਆਂ ਤੁਹਾਡੀਆਂ ਕਿਸ਼ਤਾਂ ਹੈਗੀਆਂ ਨਾ, ਇੰਸ਼ੋਰੈਂਸ ਹੋ ਗਈ। ਹਾਂ, ਇੰਸ਼ੋਰੈਂਸ ਨਹੀਂ ਕਾਊਂਟ ਕਰਦੇ, ਜਿਹੜੀਆਂ ਰਿਵੋਲਵਿੰਗ ਡੈਟ ਕਹਿ ਲਓ, ਜਿਵੇਂ ਕ੍ਰੈਡਿਟ ਕਾਰਡ ਦੀ ਡੈਟ ਹੋ ਗਈ, ਆਟੋ ਲੋਨਸ ਹੋ ਗਏ, ਫਰਨੀਚਰ ਲੋਨਸ ਹੋ ਗਏ, ਜਿਹੜੇ ਤੁਹਾਡੇ ਕ੍ਰੈਡਿਟ ਪੁੱਟ ਹੁੰਦੇ, ਤੇ ਪਲੱਸ ਮੌਰਗੇਜ ਪੇਮੈਂਟ, ਇਹ ਸਾਰੀਆਂ ਮਿਲਾ ਕੇ ਤੁਹਾਡੀਆਂ ਅਪ ਟੂ 50% ਤੋਂ ਉੱਪਰ ਨਾ ਜਾਣ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਅੱਜ ਦੇ ਇਸ ਮੌਰਗੇਜ ਅਤੇ ਰੀਅਲ ਅਸਟੇਟ ਦੇ ਜਿਹੜੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਜੈਂਡਰ ਮੌਰਗੇਜ ਅਤੇ ਰੀਅਲ ਅਸਟੇਟ ਤੋਂ ਮੋਹਨ ਚੀਮਾ ਜੀ। ਮੋਹਨ ਚੀਮਾ ਜੀ, ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ। ਰਾਜ ਭਾਈ, ਆਪ ਜੀ ਨੂੰ ਪੰਜਾਬੀ ਰੇਡੀਓ US ਨਾਲ ਜੁੜੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਈਡੀਜ਼ ਤੋਂ ਸ਼ੁਰੂਆਤ ਕਰ ਲੈਂਦੇ ਹਾਂ। ਹਾਂਜੀ ਬਿਲਕੁਲ ਜੀ, ਬਿਲਕੁਲ। ਸੋ ਦੇਖੋ ਜੀ, ਜਿਹੜੀ ਪਹਿਲਾਂ ਤਾਂ ਆਪਾਂ ਗੱਲ ਕਰਨੀ ਆ ਜੈਂਡਰ ਮੌਰਗੇਜ ਦੀ, ਜਿਹਦੇ ਤਹਿਤ ਅਸੀਂ ਹੋਮ ਲੋਨਸ ਦਾ ਕੰਮ ਕਰਨੇ ਆ ਜੀ। ਤੇ ਮੇਰੀ ਜਿਹੜੀ ਪਰਸਨਲ ID ਨੰਬਰ ਹੈਗੀ ਹੈ, NMLS ID ਨੰਬਰ ਹੈਗੀ ਜੀ 698952। ਤੇ ਜਿਹੜੀ ਸਾਡੀ ਕੰਪਨੀ ਦੀ ID ਹੈਗੀ ਹੈ ਜੀ, ਉਹ ਹੈਗੀ ਹੈ NMLS ID ਨੰਬਰ 1825688। ਇਸ ਦੇ ਨਾਲ ਅਸੀਂ ਰੀਅਲ ਅਸਟੇਟ ਦੀਆਂ ਸਰਵਿਸਿਜ਼ ਵੀ ਜੈਂਡਰ ਮੌਰਗੇਜ ਐਂਡ ਰੀਅਲ ਅਸਟੇਟ ਦੇ ਅਧੀਨ ਦਿੰਦੇ ਹਾਂ। ਔਰ ਜਿਹੜੀ ਇਸ ਦੀ ਮੇਰੀ ਰੀਅਲ ਅਸਟੇਟ ਦੀ ID ਹੈਗੀ ਹੈ, ਉਹ DI ਨੰਬਰ ਹੈਗਾ ਜੀ 02067197। ਇਸ ਦੇ ਨਾਲ ਜਿਹੜਾ ਸਾਡਾ DI ਨੰਬਰ ਹੈਗਾ ਕੰਪਨੀ ਦਾ, ਉਹ ਹੈਗਾ ਜੀ 02083716 ਜੀ। ਸੋ ਮੋਹਨ ਚੀਮਾ ਜੀ ਆਪਣੇ ਨਾਲ ਹਰ ਵਾਰੀ ਜੁੜਦੇ ਨੇ, ਜੋ ਲੇਟੈਸਟ ਮੌਰਗੇਜ ਅਤੇ ਰੀਅਲ ਅਸਟੇਟ ਦੀ ਦੁਨੀਆ ਦੇ ਵਿੱਚ ਚੱਲ ਰਿਹਾ ਹੁੰਦਾ ਆ, ਉਹਦੇ ਬਾਰੇ ਆਪਾਂ ਨੂੰ ਜਾਣਕਾਰੀਆਂ ਦਿੰਦੇ ਆ। ਸੋ ਉਹਨਾਂ ਜਾਣਕਾਰੀਆਂ ਦਾ ਫਾਇਦਾ ਚੱਕਦੇ ਹੋਏ ਤੁਸੀਂ ਆਪਣੇ ਜਿਹੜੇ ਡਿਸੀਜਨ ਆ, ਫੈਸਲੇ ਆ, ਉਹ ਤੁਸੀਂ ਲੈਂਦੇ ਆ। ਸੋ ਸ਼ੁਰੂਆਤ ਮੋਹਨ ਚੀਮਾ ਜੀ ਆਪਾਂ ਕਰਦੇ ਹਾਂ। ਲਾਸਟ ਟਾਈਮ ਜਦੋਂ ਆਪਾਂ ਗੱਲ ਕਰ ਰਹੇ ਸੀ 50 ਈਅਰ ਮੌਰਗੇਜ ਦੀ ਵੀ ਗੱਲ ਚੱਲੀ, ਫਿਰ ਉਸ ਤੋਂ ਬਾਅਦ 'ਚ ਜਿਹੜੇ ਕ੍ਰੈਡਿਟ ਸਕੋਰ ਆ ਉਹ 620 ਤੋਂ ਘੱਟ ਵਾਲੇ ਵੀ ਉਹਨੂੰ ਉਹਨਾਂ ਨੇ ਪ੍ਰਵਾਨਗੀ ਦੇਣੀ ਜਿਹੜੀ ਉਹ ਸ਼ੁਰੂ ਕਰਤੀ। ਸੋ ਚੇਂਜਿਸ ਜਿਹੜੇ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਤੇਜ਼ੀ ਦੇ ਨਾਲ ਜਿਹੜੇ ਉਹ ਆ ਰਹੇ ਆ। ਲਾਸਟ ਟਾਈਮ ਤੁਸੀਂ ਇੱਕ ਡੀਲ ਵੀ ਦੱਸੀ ਸੀ ਵੀ ਜਿਹੜਾ ਘਰ ਤਕਰੀਬਨ $1 ਲੱਖ ਹੀ ਪ੍ਰਾਈਸ ਜਿਹੜਾ ਉਹ ਘਟ ਗਿਆ ਸੀਗਾ। ਪਹਿਲਾਂ ਤਾਂ ਉਹ ਦੱਸੋ ਵੀ ਉਹਦਾ ਕੀ ਬਣਿਆ? ਹਾਂਜੀ, ਦੇਖੋ ਜੀ, ਹੈਗੀ ਤੇ ਡੀਲ ਆਫ ਦਾ ਵੀਕ ਹੀ ਸੀਗੀ। ਜਦੋਂ ਤੁਹਾਡੇ ਨਾਲ ਅਸੀਂ ਸ਼ੋਅ ਕੀਤਾ ਸੀ, ਉਸ ਤੋਂ ਉਪਰੰਤ ਹੀ ਇੱਕ ਸੱਜਣਾ ਨੇ ਕਾਲ ਕੀਤੀ ਸੀ, ਔਰ ਉਹ ਘਰ ਗਿਆ ਜੀ ਵੇਖ। ਅੱਛਾ। ਸੇਮ ਡੇ ਉਹਦੀ ਰੈਜ਼ਰਵੇਸ਼ਨ ਹੋ ਗਈ ਸੀਗੀ। ਸੋ ਦੈਟ ਹਾਊਸ ਇਜ਼ ਗੋਨ। ਅੱਛਾ, ਤੇ ਉਹਦੇ ਵਰਗੀ ਕੋਈ ਹੋਰ ਡੀਲ ਹੈਗੀ ਆ ਹੁਣ? ਹਾਂਜੀ, ਦੇਖੋ ਜੀ, ਹੁਣ ਆਪਾਂ ਕੋਸ਼ਿਸ਼ ਕਰਾਂਗੇ ਵੀ ਹਰ ਹਫਤੇ ਜੇ ਤੁਹਾਡੇ ਨਾਲ ਅਸੀਂ ਜੁੜਨਾ ਜਦੋਂ, ਤੇ ਕੁਛ ਨਾ ਕੁਛ ਡੀਲ ਆਫ ਦੀ ਵੀਕ ਦੀ ਗੱਲ ਜ਼ਰੂਰ ਕਰੀਏ।
ਐਕਚੁਅਲੀ ਕਰੰਟਲੀ ਜਿਹੜਾ ਤੁਸੀਂ ਘਰ ਰਿਜ਼ਰਵ ਕੀਤਾ ਸੀ ਉਸ ਦੇ ਨਾਲ 1-2 ਘਰ ਉਹਨਾਂ ਨੇ ਸਾਨੂੰ ਹੋਰ ਅਲਾਓ ਕੀਤੇ ਆ ਜੀ ਵੇਚਣ ਵਾਸਤੇ। ਠੀਕ ਹੈ। ਸੋ 2 ਇਹ ਵੀ ਨਵੇਂ ਘਰ ਹੀ ਨੇ? ਇਹ ਨਵੇਂ ਘਰ ਹੀ ਹੈਗੇ ਨੇ ਹਾਂਜੀ। ਦੇਖੋ 4 ਤੋਂ ਬੈਡਰੂਮ ਦੇ ਘਰ ਹੈਗੇ ਨੇ ਤੇ ਜਿਹੜਾ ਆਹ ਲਾਸਟ ਅਸੀਂ ਵੇਚਿਆ ਸੀਗਾ ਇਹ 5 ਬੈਡਰੂਮ ਤੇ 3 ਬਾਥ ਦਾ ਘਰ ਸੀਗਾ ਤੇ ਇਸ ਦੀ ਜਿਹੜੀ ਪ੍ਰਾਈਸ ਸੀਗੀ ਉਹ 476 ਸੀਗੀ। ਇਸ ਦੇ ਨਾਲ ਸਿਮਿਲਰ ਹੋਰ ਵੀ ਘਰ ਹੈਗੇ ਨੇ ਔਰ ਕੁਝ ਜਿਹੜੇ ਘਰ ਜਿਹੜੇ ਥੋੜੇ ਛੋਟੇ ਨੇ ਉਹ 4 ਦੀ ਰੇਂਜ ਦੇ ਵਿੱਚ ਵੀ ਹੈਗੇ ਨੇ। ਠੀਕ ਹੈ। ਸੋ ਇਸ ਵੇਲੇ ਘਰਾਂ ਦੀਆਂ ਜਿਹੜੀਆਂ ਕੀਮਤਾਂ ਦੇ ਵਿੱਚ ਕਾਫੀ ਫਰਕ ਪੈ ਰਿਹਾ ਜੀ ਔਰ ਖਾਸ ਕਰ ਬਿਲਡਰਸ ਵੱਲੋਂ, ਕਿਉਂਕਿ ਬਿਲਡਰ ਇਨਵੈਂਟੋਰੀ ਇਸ ਵੇਲੇ ਕਾਫੀ ਵਧੀ ਹੋਈ ਪਈ ਹੈ ਖਾਸ ਕਰ ਜਿੱਥੇ ਅਸੀਂ ਹੈਗੇ ਹਾਂ ਫ੍ਰੈਜ਼ਨੋ, ਮੰਡੇਰਾ, ਟੁਲੇਰੀ ਕਾਊਂਟੀ ਕਹਿ ਲਓ, ਆਸਟ੍ਰੇਲੀਆ, ਇਹਨਾਂ ਸ਼ਹਿਰਾਂ ਦੇ ਵਿੱਚ ਕਾਫੀ ਅਵੇਲੇਬਿਲਿਟੀ ਆਫ ਹੋਮਸ ਖਾਸ ਕਰ ਨਵੇਂ ਬਿਲਡਰਸ ਵੱਲੋਂ ਕਾਫੀ ਹੈਗੀ ਹੈ। ਤਾਂ ਜਦੋਂ ਘਰਾਂ ਦੀ ਇਨਵੈਂਟੋਰੀ ਵੱਧ ਜਾਂਦੀ ਹੈ ਬਿਲਡਰ ਫਸ ਜਾਂਦੇ ਨੇ ਅਤੇ ਜਿਹੜੀਆਂ ਡੀਲਸ ਹੈਗੀਆਂ ਉਹ ਕਹਿ ਲਓ ਵੀ ਸਾਨੂੰ ਈਮੇਲਸ ਆ ਜਾਂਦੀਆਂ ਵੀ ਸਾਡੇ ਕੋਲ ਆਹ ਘਰ ਹੈਗਾ ਜੇ ਤੁਹਾਡੇ ਕੋਲ, ਕਿਉਂਕਿ ਸਾਡੇ ਪੰਜਾਬੀ ਭੈਣ ਭਰਾ ਵੀ ਕਾਫੀ ਇੰਟਰਸਟਡ ਹੁੰਦੇ ਆ, ਕਈ ਫਸਟ ਟਾਈਮ ਹੋਮ ਬਾਇਰਸ ਹੈਗੇ ਆ, ਉਹ ਚਾਹੁੰਦੇ ਨੇ ਕੋਈ ਡੀਲ ਮਿਲ ਜੇ। ਬਿਲਡਰਸ ਰਾਹੀਂ ਤੁਹਾਨੂੰ ਇਨਸੈਂਟਿਵਸ ਵੀ ਕਾਫੀ ਮਿਲ ਰਹੇ ਹੈਗੇ ਨੇ ਜਿਹਦੇ ਕਾਰਨ ਤੁਸੀਂ ਕਹਿ ਲਓ ਵੀ ਜੇ ਤੁਸੀਂ ਘਰ ਲੈਂਦੇ ਹੋ 6% ਦੀਆਂ ਕਲੋਜ਼ਿੰਗ ਕਾਸਟ ਵੀ ਤੁਹਾਨੂੰ ਮਿਲ ਸਕਦੀਆਂ ਨੇ ਜੇ ਤੁਸੀਂ ਆਪਣੇ ਵਾਸਤੇ ਰਹਿਣ ਲਈ ਘਰ ਲੈਣਾ। ਸੋ ਉਹਦੇ ਵਿੱਚ ਤੁਹਾਡੀ ਕੀ ਹੈਲਪ ਹੋ ਜਾਂਦੀ ਹੈ ਵੀ ਤੁਹਾਡੀ ਜਿਹੜੀ ਕਲੋਜ਼ਿੰਗ ਕਾਸਟ ਹੈਗੀਆਂ ਉਹ ਬਿਲਡਰ ਪੇ ਕਰ ਰਿਹਾ, ਇੰਟਰਸਟ ਬਾਏ ਡਾਊਨ ਕਹਿ ਲਓ ਵੀ ਤੁਸੀਂ ਵਿਆਜ ਵੀ ਪੈਸੇ ਦੇ ਕੇ ਜਿਹੜਾ ਤੁਹਾਨੂੰ ਬਿਲਡਰ ਜਿਹੜਾ ਉਧਰ ਦੇਣਾ ਸੀਗਾ ਉਹ ਤੁਸੀਂ ਇੱਧਰ ਵਰਤ ਲਓ, ਇੰਟਰਸਟ ਕਟਵਾ ਲਓ। ਹਾਂ, ਸੋ ਇਹਨਾਂ ਨੇ ਕਾਫੀ ਕਹਿ ਲਓ ਵੀ ਰੌਣਕਾਂ ਲੱਗੇ ਹੋਈਆਂ ਜਿਨ੍ਹਾਂ ਨੇ ਘਰ ਲੈਣੇ ਹੈਗੇ ਆ, ਜਿਹਨੇ ਘਰ ਨਹੀਂ ਲਏ ਉਹ ਇਹ ਨਾ ਸੋਚਣ ਵੀ ਬੜਾ ਬੈਡ ਟਾਈਮ ਆ ਗਿਆ, ਐਸੀ ਗੱਲ ਕੋਈ ਨਹੀਂ ਹੈਗੀ। ਦੇਰ ਆਰ ਗੁੱਡ ਡੀਲਸ, ਯੂ ਜਸਟ ਹੈਵ ਟੂ ਨੋ ਵੇਅਰ ਦੇ ਆਰ। ਆਈ ਥਿੰਕ ਇਹਦੇ ਵਿੱਚ ਮੋਹਿਤ ਜੀ ਜਿਹੜੀ ਮੇਨ ਗੱਲ ਤਾਂ ਇਹ ਰਹਿੰਦੀ ਹੈ ਕਿਉਂਕਿ ਜਿਹੜੀ ਰਿਐਲਿਟੀ ਆ ਉਹ ਵੀ ਆਪਾਂ ਜਿਹੜੀ ਉਹ ਸਮਝਣੀ ਆ, ਉਹ ਰਿਐਲਿਟੀ ਆ ਵੀ ਹਰ ਇੱਕ ਦੇ ਲਈ ਅਫੋਰਡੇਬਿਲਿਟੀ ਫੈਕਟਰ ਕਰੈਕਟ ਨਹੀਂ ਹੈਗਾ, ਠੀਕ ਨਹੀਂ ਹੈਗਾ। ਜਿਹਦੀ ਇਨਕਮ ਆ, ਜਿਹਨੂੰ ਪਤਾ ਵੀ ਉਹਦੀ ਸਟੇਬਲ ਇਨਕਮ ਆ ਵੀ ਮੈਨੂੰ ਇੰਨੇ ਜਿਹੜੇ ਉਹ ਬਣੀ ਜਾਣੇ ਆ, ਕੋਈ ਇੱਦਾਂ ਦੀ ਟੈਨਸ਼ਨ ਵਾਲੀ ਗੱਲ ਨਹੀਂ ਆ, ਕੋਈ ਮੂਵ ਹੋ ਰਿਹਾ ਆ, ਕੋਈ ਇੱਕ ਸਟੇਟ ਛੱਡ ਕੇ ਦੂਜੀ 'ਚ ਆ ਰਿਹਾ ਜਾਂ ਜਾ ਰਿਹਾ ਆ, ਉਹ ਜਿਨ੍ਹਾਂ ਨੇ ਤਾਂ ਘਰ ਲੈਣੇ ਉਹਨਾਂ ਲਈ ਤਾਂ ਫਿਰ ਇਹ ਜਿਹੜਾ ਵਕਤ ਆ ਉਹਦੇ ਵਿੱਚ ਡੀਲਸ ਸੋਹਣੀਆਂ ਮਿਲ ਜਾਂਦੀਆਂ ਆ। ਹਾਂਜੀ ਬਿਲਕੁਲ ਸਹੀ ਹੈ। ਮੈਂ ਹੁਣ ਕਾਫੀ ਸਮੇਂ ਤੋਂ ਅਸੀਂ ਕੰਮ ਕਰ ਰਹੇ ਹਾਂ ਜੀ ਔਰ ਨੋਰਮਲੀ ਬਿਲਡਰਸ ਕਦੀ ਦੇ ਪਹਿਲਾਂ ਜਿਵੇਂ ਕਹਿੰਦਾ ਵੀ ਇੱਥੇ ਘਰ ਜਿਹੜੇ ਬਿਲਡਰ ਵੇਚਦੇ ਹੋ ਜਿਵੇਂ ਆਵੇਦੇ ਨੇ ਵਾਲਮਾਰਟ ਨਹੀਂ ਹੁੰਦਾ ਵੀ ਆਹ ਤੁਹਾਡੀ ਪ੍ਰਾਈਸ ਹੈ ਤੁਸੀਂ ਇਹਦਾ ਲੈਣਾ ਲਓ ਨਹੀਂ ਤਾਂ ਅਗਲਾ ਗਾਹਕ ਹੈਗਾ। ਕੋਈ ਇਹ ਨਾ ਕਰੋ ਵੀ ਤੁਸੀਂ ਆਫਰਾਂ ਭਰੀ ਜਾਓ ਤੇ ਨੈਗੋਸ਼ੀਏਟ ਕਰਦੇ ਨੇ ਸੀ, ਹੁਣ ਕਰ ਰਹੇ ਔਰ ਇਹਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਵੀ ਹਰ ਇੱਕ ਨਾਲ ਨੈਗੋਸ਼ੀਏਟ ਕਰਦੇ ਆ, ਪਰ ਜੇ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਰੀਅਲਟਰ ਜਿਵੇਂ ਨਾਲ ਜਾਊਗਾ ਗੱਲਬਾਤ ਕਰੂਗਾ ਜਾਂ ਜਿਵੇਂ ਸਾਡੀ ਕੰਪਨੀ ਦੇ ਰਿਲੇਸ਼ਨਸ਼ਿਪ ਬਣੇ ਹੋਏ ਆ ਬਿਲਡਰਸ ਨਾਲ, ਅਸੀਂ ਕਾਫੀ ਅਰਸਿਆਂ ਤੋਂ ਕੰਮ ਕਰ ਰਹੇ ਹਾਂ ਉਹਨਾਂ ਨਾਲ। ਸੋ ਦੇ ਲਿਸਨ ਟੂ ਅਸ, ਅਸੀਂ ਦੱਸ ਸਕਦੇ ਹਾਂ ਵੀ ਬਾਈ ਸਾਡਾ ਜਿਹੜਾ ਕਲਾਇੰਟ ਆ ਉਹ ਇੰਨੇ ਕੁ ਪੈਸੇ ਦੇ ਸਕਦਾ, ਸੋ ਅਸੀਂ ਉਹ ਡੀਲਸ ਨੂੰ ਨੈਗੋਸ਼ੀਏਟ ਕਰਨੇ ਆ। ਸੋ ਉਹਦੇ ਕਾਰਨ ਕਹਿ ਲਓ ਵੀ ਕਲਾਇੰਟਸ ਨੂੰ ਕਾਫੀ ਫਾਇਦਾ ਹੋ ਜਾਂਦਾ। ਸੋ ਇਸ ਵੇਲੇ ਜਿਨ੍ਹਾਂ ਨੇ ਘਰ ਨਹੀਂ ਲਏ ਜਾਂ ਜਿਹੜੇ ਸੋਚ ਰਹੇ ਆ ਲੈਣ ਦੀ, ਉਹ ਜ਼ਿਆਦਾ ਸੋਚਣ ਦੀ ਲੋੜ ਨਹੀਂ ਹੈਗੀ। ਜੇ ਤੁਸੀਂ ਮੈਂ ਹਮੇਸ਼ਾ ਅਫੋਰਡੇਬਿਲਿਟੀ ਦੀ ਗੱਲ ਤੁਹਾਡੇ ਨਾਲ ਵੀ ਬੜੀ ਸ਼ੇਅਰ ਕੀਤੀ ਪਹਿਲਾਂ, ਤੁਸੀਂ ਵੀ ਕਰਦੇ ਹੋ। ਸਿਰਫ ਉਹਨਾਂ ਜਿਹੜੇ ਅਫੋਰਡ ਕਰਦੇ ਉਹ ਲੈਣ, ਇਹ ਨਹੀਂ ਹੈਗਾ ਵੀ ਘਰ ਲੈ ਕੇ ਤੁਸੀਂ ਕਿਉਂਕਿ ਕਿਸ਼ਤ ਦੇਣ ਦੇ ਪੈਸੇ ਨਹੀਂ ਹੈਗੇ ਜਾਂ ਤੁਸੀਂ ਕਹਿ ਦਿਓ ਵੀ ਤੁਹਾਡੇ ਵਾਸਤੇ ਹੋਰ ਹੈਡੇਕ ਬਣ ਜੇ ਵੀ ਘਰ ਦੀ ਕਿਸ਼ਤ ਦੇਣੀ ਹੈ ਕਿੱਥੋਂ ਦੇਈਏ ਅਸੀਂ, ਇੱਦਾਂ ਦੀ ਗੱਲਬਾਤ ਨਾ ਹੋਵੇ। ਘਰ ਸਕੂਨ ਲਈ ਚਾਹੀਦਾ, ਫਿਕਰ ਲਈ ਨਹੀਂ ਚਾਹੀਦਾ। ਹਾਂ, ਤੁਸੀਂ ਰਹਿਣ ਲਈ ਜਾਓ ਤੁਹਾਨੂੰ ਚੰਗੀ ਨੀਂਦ ਆਵੇ ਤਾਂ ਤੁਸੀਂ ਘਰ ਲਓ, ਇਹ ਨਹੀਂ ਹੈਗਾ ਵੀ ਬੜੀ ਮੁਸ਼ਕਿਲਾਂ ਨਾਲ ਤੁਸੀਂ ਘਰ ਲਓ, ਉੱਦਾਂ ਦੀ ਗੱਲ ਉਹ ਚੱਕਰਾਂ 'ਚ ਨਹੀਂ ਪੈਣਾ ਹੈਗਾ। ਸੋ ਜਦੋਂ ਤੱਕ ਅਫੋਰਡੇਬਿਲਿਟੀ ਦੀ ਗੱਲ ਹੈਗੀ ਹੈ, ਹੁਣ ਜ਼ੈਂਡਰ ਮਾਰਗੇਜ ਜਿਵੇਂ ਸਾਡਾ ਨਾਂ ਹੀ ਮਾਰਗੇਜ ਦਾ ਹੈਗਾ, ਅਸੀਂ ਬੇਸਿਕਲੀ ਇੱਕ ਹੋਮ ਲੋਨ ਦੀ ਕੰਪਨੀ ਹੈਗੇ। ਸੋ ਜੇ ਕਿਸੇ ਨੇ ਹੋਮ ਲੋਨ ਦੀ ਸਰਵਿਸ ਲੈਣੀ ਹੋਵੇ, ਸਭ ਤੋਂ ਪਹਿਲਾਂ ਤਾਂ ਜਦੋਂ ਘਰ ਲੈਣਾ ਹੋਵੇ ਸਭ ਤੋਂ ਪਹਿਲੀ ਚੀਜ਼ ਵੀ ਹੋਮ ਲੋਨ ਦੇ ਵੀ ਤੁਹਾਡਾ ਲੋਨ ਕਿੰਨੇ ਦਾ ਪਾਸ ਹੋਊਗਾ, ਉੱਥੋਂ ਗੱਲ ਸ਼ੁਰੂ ਹੁੰਦੀ ਹੈ। ਕਿੰਨੀ ਤੁਹਾਡੀ ਇਨਕਮ ਬੇਸ ਤੇ? ਹਾਂ, ਇਨਕਮ 'ਤੇ, ਕ੍ਰੈਡਿਟ 'ਤੇ, ਤੁਹਾਡੀ ਡਾਊਨ ਪੇਮੈਂਟ 'ਤੇ ਸਾਰੀ ਡਿਪੈਂਡ ਕਰਦੀ ਹੈ। ਸੋ ਸਭ ਤੋਂ ਜਿਹੜਾ ਪਹਿਲਾ ਅਤੇ ਫੋਰਮੋਸਟ ਜਿਹੜੀ ਗੱਲ ਹੈਗੀ ਹੈ ਉਹ ਇਹ ਹੈਗੀ ਹੈ ਵੀ ਤੁਸੀਂ ਆਪਣਾ ਇਹ ਦੇਖ ਲਓ ਵੀ ਤੁਹਾਡਾ ਲੋਨ ਹੋ ਸਕਦਾ, ਜੇ ਹੋ ਸਕਦਾ ਤਾਂ ਕਿੰਨੇ ਦਾ ਹੋ ਸਕਦਾ, ਕਿੰਨੀ ਤੁਹਾਡੀ ਕਿਸ਼ਤ ਬਣੂਗੀ, ਕਿੰਨੀ ਤੁਹਾਨੂੰ ਡਾਊਨ ਪੇਮੈਂਟ ਚਾਹੀਦੀ ਹੈਗੀ ਹੈ, ਅਤੇ ਹੋਰ ਇਹਦੇ ਵਾਸਤੇ ਕਿਹੜੀਆਂ ਚੀਜ਼ਾਂ ਤੁਹਾਨੂੰ ਚਾਹੀਦੀਆਂ ਹੈਗੀਆਂ। ਕਾਫੀ ਸਮੇਂ ਤੋਂ ਅਸੀਂ ਇਹ ਵੀ ਨੋਟਿਸ ਕੀਤਾ ਭਾਜੀ, ਕਾਫੀ ਸਾਡੇ ਭੈਣ ਭਰਾ ਕਈ ਜਦੋਂ ਲੋਨ ਕਰਾ ਜਾਂਦੇ ਨੇ ਅਤੇ ਫਟਾਫਟ ਬੈਂਕ ਵੱਡਿਆਂ ਤੋਂ ਕੋਸ਼ਿਸ਼ ਕਰਦੇ ਕਲਾਉਣ ਦੀ ਵੀ ਚਲੋ ਉੱਥੇ ਹੋ ਜਾਏ, ਚਲੋ ਜਿਨ੍ਹਾਂ ਦੇ ਹੋ ਜਾਂਦੇ ਤਾਂ ਬਹੁਤ ਵਧੀਆ ਗੱਲ ਹੈਗਾ। ਪਰ ਨੋਰਮਲੀ ਜੋ ਅਸੀਂ ਐਕਸਪੀਰੀਅੰਸ ਕਰਨੇ ਉਹ ਹੈਗਾ ਵੀ ਉੱਥੇ ਉਹ ਜਿਹੜੀ ਇੱਕ ਤੁਹਾਨੂੰ ਸਰਵਿਸ ਜਿਹੜੀ ਥੋੜ੍ਹੀ ਘਟੀਆ ਮਿਲਦੀ ਹੈਗੀ ਹੈ, ਦੇ ਆਰ ਨਾਟ ਦੈਟ ਅਵੇਲੇਬਲ ਫੋਰ ਯੂ, ਕਿਉਂਕਿ ਉਹਨਾਂ ਕੋਲ ਕਲਾਇੰਟ ਦੀ ਲਾਈਨ ਬਹੁਤ ਲੰਬੀ ਹੈਗੀ ਹੈ। ਸੋ ਤੁਹਾਡੀ ਗੱਲ ਸੁਣਦੇ ਨਹੀਂ ਜਲਦੀ ਕਿਤੇ ਹੈ ਨਾ, ਜੇ ਤੁਹਾਨੂੰ ਨਾ ਕਰਦੀ ਤੁਸੀਂ ਉਹਦੇ ਸਾਡਾ ਲੋਨ ਨਹੀਂ ਹੋਣਾ, ਉਹ ਨਾ ਨਹੀਂ ਹੈਗੀ। ਤੁਸੀਂ ਪਲੀਜ਼ ਜਿਨ੍ਹਾਂ ਨੂੰ ਵੀ ਨਾ ਹੋਈ ਹੈ ਜਾਂ ਜਿਨ੍ਹਾਂ ਦਾ ਲੋਨ ਇਸ ਵੇਲੇ ਪਾਸ ਨਹੀਂ ਹੋ ਰਿਹਾ, ਮੇਕ ਸ਼ੋਰ ਕਰੋ ਵੀ ਤੁਸੀਂ ਜ਼ੈਂਡਰ ਮਾਰਗੇਜ ਨੂੰ ਜ਼ਰੂਰ ਕਾਲ ਕਰਨੀ ਹੈਗੀ ਹੈ ਤਾਂ ਕਿ ਅਸੀਂ ਤੁਹਾਡੀ ਫਾਈਲ ਦੇ ਕੇ ਤੁਹਾਨੂੰ ਇੱਕ ਚੰਗੀ ਤਰ੍ਹਾਂ
ਅਸੀਂ ਆਪਣੀ ਸਲਾਹ ਦਈਏ। ਔਰ ਨਾਰਮਲੀ ਸਾਡਾ ਜਿਹੜਾ ਐਕਸਪੀਰੀਅੰਸ ਹੈਗਾ 90 to 95% ਕਲਾਇੰਟਸ ਜਿੱਥੇ ਲੋਨ ਨਹੀਂ ਹੋਏ ਜਾਂ ਕੋਈ ਉਹਨਾਂ ਦੀ ਪ੍ਰੋਬਲਮ ਹੈਗੀ ਹੈ, ਅਸੀਂ ਉਸ ਫਾਈਲ ਨੂੰ ਅੱਛੀ ਤਰ੍ਹਾਂ ਸਮਝ ਕੇ ਜਾਂ ਤਾਂ ਉਹਨਾਂ ਦਾ ਲੋਨ ਕਰ ਦਿੰਦੇ ਹਾਂ, ਜਾਂ ਅਸੀਂ ਉਹਨਾਂ ਨੂੰ ਗਾਈਡ ਕਰਨੇ ਵੀ ਤੁਹਾਨੂੰ ਭਾਜੀ ਆਹ ਸਟੈਪ ਲੈਣੇ ਪੈਣੇ ਤਾਂ ਤੁਹਾਡਾ ਲੋਨ ਹੋਊਗਾ। ਹੋ ਸਕਦਾ ਵੀ ਤੁਹਾਡਾ 8 ਮਹੀਨੇ 'ਚ ਨਾ ਹੋ ਤੇ 6 ਮਹੀਨੇ 'ਚ ਹੋ ਜੂ ਜਾਂ ਨੈਕਸਟ ਈਅਰ ਦਾ ਹੋ ਜੂ। ਬਟ ਜਿਹੜੇ ਸਾਡੇ ਐਫਰਟਸ ਹੈਗੇ ਆ ਦੇ ਆਰ ਦ ਬੈਸਟ ਇਨ ਦ ਮਾਰਕੀਟ। ਠੀਕ ਹੈ, ਸੋ ਨੰਬਰ ਸ਼ੇਅਰ ਕਰ ਲਿਓ ਪਹਿਲਾਂ ਇੱਕ ਵਾਰੀ। ਹਾਂਜੀ, ਸੋ ਕਿਸੇ ਵੀ ਭੈਣ ਭਰਾ ਨੇ ਜੇ ਕੋਈ ਹੋਮ ਲੋਨ ਦਾ ਜਾਂ ਕਹ ਲਓ ਵੀ ਤੁਸੀਂ ਕਮਰਸ਼ੀਅਲ ਲੋਨ ਕਰਾਉਣਾ ਹੈ, ਐਗ ਦਾ ਲੋਨ ਕਰਾਉਣਾ ਹੈਗਾ, ਟਰੱਕ ਔਰ ਟ੍ਰੇਲਰਸ ਦਾ ਲੋਨ ਕਰਾਉਣਾ ਹੈਗਾ, ਤਾਂ ਨੰਬਰ ਇੱਕ ਜੋੜ ਕੇ ਰੱਖਣਾ ਆਪਣੇ ਨਾਲ 559 905 2575 559 905 2575 ਜੀ। ਇਸ ਮੌਕੇ ਮੋਂਚੀਮਾ ਜੀ ਮੀਡੀਅਨ ਪ੍ਰਾਈਸ ਕੀ ਚੱਲ ਰਿਹਾ ਆ ਇੱਥੇ ਘਰਾਂ ਦੇ ਲਈ, ਜਿਹੜਾ ਕੋਈ ਸੋਚ ਰਿਹਾ ਆ ਕਿੱਥੇ ਘਰਾਂ ਦੀ ਪ੍ਰਾਈਸ ਆ, ਕੋਈ ਵਧੀ ਆ, ਘਟੀ ਆ, ਸਟੈਗਨੈਂਟ ਆ, ਕੀ ਰੇਟ ਕੀ ਚੱਲ ਰਹੇ ਨੇ ਇਸ ਟਾਈਮ? ਦੇਖੋ ਜਿਹੜੀ ਤੇ ਜਿੱਥੋਂ ਤੱਕ ਹੋਮ ਮੀਡੀਅਨ ਦੀ ਤੁਸੀਂ ਗੱਲ ਕਰੋ, ਕਾਊਂਟੀ ਦੇ ਹਿਸਾਬ ਨਾਲ ਕਈਆਂ ਦੇ ਅਲੱਗ-ਅਲੱਗ ਕਾਊਂਟੀ ਨਾਲ ਉਹ ਡਿਸਾਈਡ ਕਰਦੇ ਆ, ਪਰ ਅਰਾਊਂਡ 430 ਇੰਨੇ ਇੰਨੀ ਤੁਸੀਂ ਲੈ ਕੇ ਫਰੈਸ਼ਨੋ ਦੀ ਜੇ ਗੱਲ ਜੇ ਫਰੈਸ਼ਨੋ ਦੀ ਗੱਲ ਕਰੀਏ ਤਾਂ ਇੰਨੀ ਕੁ ਤੁਹਾਡੀ ਅਰਾਊਂਡ ਹੈਗੀ ਹੈ। ਠੀਕ ਆ, ਜਿਹੜੀ ਤੁਸੀਂ ਮੀਡੀਅਨ ਪ੍ਰਾਈਸਿਸ ਦੀ ਗੱਲ ਕਰੋ ਤੇ ਇਟ ਆਲਸੋ ਵੇਰੀਜ਼, ਇਟ ਗੋਜ਼ ਅਪ ਐਂਡ ਡਾਊਨ, ਹਾਂਜੀ ਡਿਪੈਂਡ ਕਰਦਾ ਕਿਹੜੇ ਨੇਬਰਹੁੱਡ ਦੇ ਵਿੱਚ ਹਾਂਜੀ ਹੋ ਹਾਂਜੀ। ਤੁਸੀਂ। ਤੇ ਬਾਕੀ ਗੱਲ ਜਿੱਥੋਂ ਤੱਕ ਤੁਸੀਂ ਪੁੱਛ ਰਹੇ ਸੀ ਕਿ ਵੀ ਜੇ ਇਸ ਵੇਲੇ ਜਿਹੜੇ ਮਾਰਕੀਟ ਦੇ ਵਿੱਚ ਇਕੱਲੇ ਵੀ ਜਿਹੜੇ ਜਿਨ੍ਹਾਂ ਨੇ ਘਰ ਲੈਣੇ ਹੈਗੇ ਆ ਨਾ, ਜੇ ਅਸੀਂ ਅਫੋਰਡੇਬਿਲਿਟੀ ਦੀ ਤੁਸੀਂ ਗੱਲ ਕਰਦੇ ਪਏ ਸੀ ਹੈਗੇ ਨੇ, ਪਰ ਥੋੜ੍ਹੇ ਘੱਟ ਹੈਗੇ ਨੇ, ਕਿਉਂਕਿ ਇਸ ਵੇਲੇ ਜੌਬ ਸਿਕਿਉਰਿਟੀ ਥੋੜ੍ਹੀ ਇੰਨੀ ਇਸ ਵੇਲੇ ਹੈਗੀ ਨਹੀਂ ਹੈਗੀ। ਠੀਕ ਹੈ, ਜੇ ਅਸੀਂ ਆਪਣੀ ਕਮਿਊਨਿਟੀ ਦੀ ਗੱਲ ਕਰੀਏ, ਸਾਡੇ ਕਾਫੀ ਜਿਹੜੇ ਕਹ ਲਓ ਵੀ ਭੈਣ ਭਰਾ ਜਿਹੜੇ ਹੈਗੇ ਨੇ ਉਹ ਜੁੜਦੇ ਨੇ ਬਿਜ਼ਨਸ ਲਾਈਨ ਦੇ ਵਿੱਚ, ਸੈਲਫ ਇੰਪਲੋਇਡ ਕਹਿ ਲਓ, ਟਰੱਕਿੰਗ 'ਚ ਕਹਿ ਲਓ, ਕੋਈ ਲਿਕਰ ਸਟੋਰ ਓਨਰ ਹੈਗਾ, ਕੋਈ ਗੈਸ ਸਟੇਸ਼ਨ ਓਨਰ ਹੈਗਾ, ਈਵਨ ਕੁਛ ਡਾਕਟਰਸ ਵੀ ਆਪਣੀ ਪ੍ਰੈਕਟਿਸ ਆਪ ਰੱਖਦੇ ਹੈਗੇ ਨੇ। ਸੋ ਉਹ ਜਿਹੜੇ ਹੈਗੇ ਸੈਲਫ ਇੰਪਲੋਇਡ ਬਾਰੋਵਰ ਜਿਹੜੇ ਹੈਗੇ ਆ ਉਹ ਉਹਨਾਂ ਦੀ ਜਿਹੜੀ ਕਹ ਲਓ ਵੀ ਸਟੇਜ ਥੋੜ੍ਹੀ ਅਲੱਗ ਹੈਗੀ ਹੈ। ਸੋ ਹੋਮ ਅਫੋਰਡੇਬਿਲਿਟੀ ਜਿਹੜੀ ਹੈਗੀ ਇਸ ਵੇਲੇ ਨੋਰਮਲੀ ਜਿਹੜੀ ਅੱਜ ਦੇ ਹਿਸਾਬ ਨਾਲ ਚੱਲੀਏ ਇਹ ਇੰਨੀ ਜ਼ਿਆਦਾ ਹੈ ਨਹੀਂ ਹੈਗੀ। ਹੁਣ ਇਸ ਵੇਲੇ ਜਿਹੜੀਆਂ ਰਿਪੋਰਟਸ ਵੀ ਆ ਰਹੀਆਂ ਅਨਐਮਪਲੋਇਮੈਂਟ ਦੀਆਂ, ਇੱਕ ਤਾਂ ਗਵਰਨਮੈਂਟ ਸ਼ਟਡਾਊਨ ਹੋਣ ਦੇ ਕਾਰਨ ਉਹ ਵੀ ਸਹੀ ਨਹੀਂ ਹੈਗੀਆਂ, ਉਹਨਾਂ 'ਚ ਕੀ ਘਟੋਲਾ ਹੋ ਰਿਹਾ, ਕੀ ਕੀਤਾ ਜਾ ਰਿਹਾ, ਕੀ ਦੱਸਿਆ ਜਾ ਰਿਹਾ, ਉਹਦੀ ਅਸਲੀ ਇਨਫੋਰਮੇਸ਼ਨ ਕਿਤੇ ਵੀ ਸਾਨੂੰ ਅਵੇਲੇਬਲ ਇਸ ਵੇਲੇ ਸਹੀ ਤਰੀਕੇ 'ਚ ਹੈ ਨਹੀਂ ਹੈਗੀ। ਠੀਕ, ਸੋ ਅੰਡਰਲਾਈਂਗ ਪ੍ਰੋਬਲਮਸ ਆਰ ਵੀ ਇਸ ਵੇਲੇ ਜੇ ਅਸੀਂ ਗੱਲ ਕਰੀਏ ਇਨਕਮ ਦੀ, ਇਨਕਮ ਥੋੜ੍ਹੀ ਅੰਡਰ ਪ੍ਰੈਸ਼ਰ ਹੈਗੀ ਕਾਫੀ ਲੋਕਾਂ ਦੀ ਇਸ ਵੇਲੇ। ਸੋ ਇਸ ਈਅਰ ਦੇ ਵਿੱਚ ਜਿਨ੍ਹਾਂ ਦੇ ਕੰਮ ਵਗੈਰਾ ਘਟੇ ਆ ਪਿਛਲੇ ਸਾਲ ਦੇ ਮੁਕਾਬਲੇ, ਜਿਹੜਾ ਕੋਈ ਪਿਛਲੇ ਸਾਲ ਸੋਚ ਰਿਹਾ ਸੀ ਵੀ ਚੱਲ ਵੀ ਅਗਲੇ ਸਾਲ 'ਚ ਆਪਾਂ ਇਹੀ ਇਨਕਮ 2 ਸਾਲ ਦੀ ਰਿਟਰਨ ਦਿਖਾ ਕੇ ਤੇ ਆਪਾਂ ਇੱਦਾਂ ਆ, ਸੋ ਇਸ ਵਾਰੀ ਜਿਹੜੀ ਇਨਕਮ ਦਾ ਕਾਫੀ ਲੋਕਾਂ ਦਾ ਫਰਕ ਪੈ ਗਿਆ, ਜਿਨ੍ਹਾਂ ਦੀ ਪਿਛਲੇ ਸਾਲ ਜਿੰਨੀ ਸੀ ਉਹਦੇ ਨਾਲ ਉਨੀ ਨਹੀਂ ਆ। ਹੁਣ ਆਪਾਂ ਬਿਲਕੁਲ ਸਾਲ ਦੇ ਐਂਡ 'ਚ ਆ ਗਏ ਆ, ਰਿਟਰਨ ਫਾਈਲ ਕਰਨ ਦਾ ਟਾਈਮ ਆਉਣ ਵਾਲਾ ਹੀ ਆ। ਸੋ ਉਹ ਸਿਚੁਏਸ਼ਨ ਦੇ ਵਿੱਚ ਕੀ ਆ, ਘਰ ਅਜੇ ਵੀ ਲੈਣਾ ਚਾਹੁੰਦੇ ਆ ਪਰ ਹੁਣ ਇਨਕਮ ਦੇ ਵਿੱਚ ਥੋੜ੍ਹਾ ਡਰੋਪ ਆ ਗਿਆ ਆ, ਉਹਨਾਂ ਦੇ ਲਈ ਕੀ ਆਪਸ਼ਨਸ ਨੇ, ਕੀ ਉਹ ਕਰ ਸਕਦੇ ਨੇ? ਹਾਂਜੀ ਹਾਂਜੀ, ਬਹੁਤ ਅੱਛਾ ਸਵਾਲ ਤੁਹਾਡਾ ਹੈਗਾ ਜੀ। ਦੇਖੋ ਤੁਹਾਡਾ ਇਹਦਾ ਜੋ ਤੁਸੀਂ ਜਵਾਬ ਵੀ ਤੁਸੀਂ ਦੇ ਦਿੱਤਾ ਸੀ ਵੀ ਜਿਹੜੀ ਇਨਕਮ ਹੈਗੀ ਹੈ ਕੰਪੈਰੇਟਿਵਲੀ 23 ਤੋਂ ਜਿਹੜੀ 24 ਦੀ ਸੀਗੀ ਨਾ, ਇਹਦੇ ਵਿੱਚ ਸਿਗਨੀਫਿਕੈਂਟ ਲਾਸਿਸ ਅਸੀਂ ਦੇਖ ਰਹੇ ਹਾਂ ਵੀ ਕਾਫੀ ਲੋਕਾਂ ਦੀ ਇਨਕਮ ਘਟੀ ਹੈਗੀ ਹੈ। ਔਰ ਜੇ ਤੁਸੀਂ ਬੈਂਕ ਦਾ ਲੋਨ ਕਰਾਉਣ ਚਾਹੁੰਦੇ, ਜਿਹੜੇ ਅੰਡਰਰਾਈਟਰ ਦੇ ਡੋਂਟ ਲਾਈਕ ਇਟ, ਉਹ ਇਹ ਦੇਖਦੇ ਵੀ ਜੇ ਤੁਹਾਡੀ 23 ਦੀ ਇਨਕਮ ਲੱਖ ਸੀਗੀ ਤੇ 24 ਦੀ ਜੇ 95,000 ਹੈਗੀ ਦੇ ਡੋਂਟ ਲਾਈਕ ਦੈਟ। ਹੁਣ ਜੇ ਤੁਹਾਡੀ 23 ਦੀ ਇਨਕਮ ਲੱਖ ਸੀਗੀ, 24 'ਚ 1 ਲੱਖ ਤੇ $1,000 ਦੇ ਲਾਈਕ ਦੈਟ ਪਾਰਟ। ਸੋ ਜਿਹੜੀ ਹੈਗੀ ਹੈ ਕਹਿੰਦੇ ਡਿਕਲਾਈਨਿੰਗ ਇਨਕਮ, ਉਹ ਲਾਈਕ ਨਹੀਂ ਕਰਦੇ ਹੈਗੇ। ਇਹਨਾਂ ਦੇ ਵੀ ਹੱਲ ਹੈਗੇ ਨੇ। ਸੋ ਜਿੱਥੋਂ ਤੱਕ ਤੇ ਹੋਮ ਲੋਨਸ ਦੀ ਗੱਲ ਹੈਗੀ ਹੈ, ਅਸੀਂ ਉਹ ਫਾਈਲ ਨੂੰ ਵੀ ਦੇਖ ਕੇ ਕੁਛ ਨਾ ਕੁਛ ਉਹਨਾਂ ਦਾ ਹੱਲ ਕਰ ਸਕਦੇ ਹਾਂ, ਕਿਉਂਕਿ ਸਾਡੇ ਕੋਲ ਕੁਛ ਇੱਕ ਪ੍ਰੋਡਕਟਸ ਇਸ ਤਰ੍ਹਾਂ ਵੀ ਹੈਗੇ ਨੇ ਜਿਨ੍ਹਾਂ ਵਿੱਚ ਅਸੀਂ ਤੁਹਾਡਾ ਇਨਕਮ ਟੈਕਸ ਰਿਟਰਨ ਦੀ ਨਹੀਂ ਦੇਖਦੇ। ਇਨ ਲਿeu ਆਫ ਦੀ ਟੈਕਸ ਰਿਟਰਨਸ ਵਾਟ ਵੀ ਲੁੱਕ ਫੋਰ ਇਜ਼ ਯੋਰ ਬੈਂਕ ਸਟੇਟਮੈਂਟਸ। ਇੱਕ ਤਾਂ ਉਹ ਪ੍ਰੋਗਰਾਮ ਹੈਗਾ ਵੀ ਅਸੀਂ ਤੁਸੀਂ 12 ਮਹੀਨੇ ਦੀਆਂ ਬੈਂਕ ਸਟੇਟਮੈਂਟ ਦੇਖ ਲੈਂਦੇ ਹਾਂ। ਨੰਬਰ 2, ਜੇ ਬੈਂਕ ਸਟੇਟਮੈਂਟ ਵੀ ਸਹੀ ਨਹੀਂ ਹੈਗਾ ਫਿਰ 1099 ਵੀ ਦੇ ਸਕਦੇ ਹਾਂ। ਜੇ 1099 ਨਹੀਂ ਹੈਗਾ ਦੈਨ ਇਫ ਯੂਰ ਅਕਾਊਂਟੈਂਟ ਕੈਨ ਗਿਵ ਅਸ ਏ ਪ੍ਰੋਫਿਟ ਐਂਡ ਲਾਸ ਜਾਂ ਬੈਲੈਂਸ ਸ਼ੀਟ ਬਣਾ ਕੇ ਦੇ ਸਕਦਾ, ਅਸੀਂ ਉਹਨੂੰ ਵੀ ਅੰਡਰਰਾਈਟਰ ਸਾਹਮਣੇ ਪੇਸ਼ ਕਰਕੇ ਸ਼ਾਇਦ ਤੁਹਾਡਾ ਲੋਨ ਅਸੀਂ ਕਰ ਸਕਦੇ ਹੈਗੇ ਹਾਂ। ਔਰ ਕਾਫੀ ਅਸੀਂ ਲੋਨ ਇਹਨਾਂ ਮਾਮਲੇ 'ਚ ਅਸੀਂ ਕੀਤੇ ਹੈਗੇ ਨੇ ਔਰ ਅੱਗੇ ਵੀ ਅਸੀਂ ਕਰੀ ਜਾਵਾਂਗੇ। ਸੋ ਜੇ ਤੁਹਾਡੀ ਇਨਕਮ ਟੈਕਸ ਰਿਟਰਨਸ ਦੇ ਵਿੱਚ ਨਹੀਂ ਸ਼ੋ ਹੋ ਰਹੀ ਸਹੀ ਤਰੀਕੇ ਨਾਲ, ਬਟ ਤੁਹਾਡੀ ਐਕਚੁਅਲੀ ਇਨਕਮ ਹੈਗੀ ਹੈ, ਤੁਸੀਂ ਕੰਫਰਟੇਬਲ ਫੀਲ ਕਰਦੇ ਹੋ ਵੀ ਅਸੀਂ ਮਹੀਨੇ ਦੇ ਪੈਸੇ ਕਮਾਉਂਦੇ ਹਾਂ, ਸਾਡੇ ਬੈਂਕ 'ਚ ਪੈਸੇ ਜਮ੍ਹਾਂ ਹੁੰਦੇ ਨੇ, ਅਸੀਂ ਉਹ ਸਟੇਟਮੈਂਟ ਦੇ ਕੇ ਵੀ ਤੁਹਾਡਾ ਲੋਨ ਕਰ ਲਓ ਵੀ ਕਰ ਸਕਦੇ ਹਾਂ। ਇੱਕ ਜਿਹੜੀ ਇੰਪੋਰਟੈਂਟ ਰਿਕੁਆਇਰਮੈਂਟ ਹੈਗੀ ਇਹਨਾਂ ਵਿੱਚ ਉਹ ਇਹ ਹੈਗੀ ਹੈ ਵੀ ਆਹ ਜਿਹੜੇ ਪ੍ਰੋਗਰਾਮ ਜਿਹੜੇ ਦੱਸੇ ਮੈਂ ਪਿਛਲੇ 4,
ਬੈਂਕ ਸਟੇਟਮੈਂਟਸ, P&L, 1099 ਜੇ ਆ ਜਿਹੜੇ ਅਸੀਂ 3 ਤਰ੍ਹਾਂ ਦੇ ਲੋਨ ਜਿਹੜੇ ਕਰਨੇ ਆ ਜਾਂ ਇਹਨਾਂ ਦੇ ਵਿੱਚ ਜਾਂ ਜਿਹੜੀ ਇੱਕ ਦੋ ਚੀਜ਼ਾਂ ਹੋਰ ਵੀ ਹੈਗੀਆਂ, ਡਾਊਨ ਪੇਮੈਂਟ ਦੀ ਜਿਹੜੀ ਰਿਕੁਆਇਰਮੈਂਟ ਹੈਗੀ ਹੈ ਭਾਜੀ ਉਹ ਹੈਗੀ ਹੈ 20%। ਹੁਣ ਮੈਂ 20 ਤੇ ਹੀ ਆ। ਹਾਂ ਇਹ ਜਿਹੜੀ ਕਿਉਂਕਿ these are considered non QM mortgage। ਇੱਕ ਹੁੰਦੀ ਹੈ QM ਕੁਆਲੀਫਾਈਡ ਮੋਰਗੇਜ, ਉਹ ਜਿਨ੍ਹਾਂ ਦੀ ਸਾਰੀ ਇਨਕਮ ਵਧੀਆ ਹੈ, W2 ਦੇ ਕੰਮ ਕਰਦੇ ਆ ਜਾਂ ਸੈਲਫ ਇੰਪਲੋਇਡ ਹੈਗੇ ਬਟ ਦੇ ਹੈਵ ਅ ਪੋਜ਼ਿਟਿਵ ਨੈਟ ਫਲੋ ਆਫ ਇਨਕਮ, ਉਹ ਹੁੰਦੀ ਹੈ ਕੁਆਲੀਫਾਈਡ ਮੋਰਗੇਜ। ਠੀਕ ਹੈ। ਨਾਨ ਕੁਆਲੀਫਾਈਡ ਮੋਰਗੇਜਿਸ ਆ ਗਈ, ਇਨਕਮ ਨਹੀਂ ਸ਼ੋ ਹੁੰਦੀ, ਪੇ ਸਟੱਬ ਤੇ ਇਨਕਮ ਨਹੀਂ ਸ਼ੋ ਹੁੰਦੀ ਬਟ ਤੁਹਾਡੇ ਕੋਲ ਪੈਸੇ ਬਣ ਰਹੇ ਨੇ, ਤੁਸੀਂ ਊਬਰ ਦੇ ਪੈਸੇ ਜਮ੍ਹਾਂ ਕਰਵਾਉਂਦੇ ਹੋ, ਟਰੱਕਿੰਗ ਦੇ ਪੈਸੇ ਹੈ ਜਾਂ ਤੁਹਾਡੀ ਹੋਰ ਇਨਕਮ ਰਿਸੋਰਸ ਹੈਗੀਆਂ ਪਰ ਤੁਹਾਡੇ ਬੈਂਕ 'ਚ ਹਰ ਮਹੀਨੇ ਪੈਸੇ ਆ ਰਹੇ ਨੇ। ਸੋ ਅਸੀਂ ਉਹ 12 ਮਹੀਨੇ ਦੀਆਂ ਬੈਂਕ ਸਟੇਟਮੈਂਟ ਦੇਖ ਕੇ ਵੀ ਤੁਹਾਡਾ ਕੋਲੋਂ ਵੀ ਲੋਨ ਅਸੀਂ ਕਰ ਸਕਦੇ ਹਾਂ। ਉਹ ਹੁੰਦੀਆਂ ਨਾਨ qualified mortgages and those are not subsidized by the government। So basically ਉਹ ਬੈਂਕ ਦਾ ਡਿਸੀਜਨ ਹੁੰਦਾ। ਸਬਸਿਡਾਈਜ਼ ਕਿੱਦਾਂ ਹੁੰਦੀਆਂ ਬਾਕੀ ਸਬਸਿਡਾਈਜ਼ ਕਿੱਦਾਂ ਹੁੰਦੀਆਂ? ਹਾਂਜੀ ਸਬਸਿਡਾਈਜ਼ ਇਹ ਹੁੰਦੀਆਂ ਵੀ ਜਿਵੇਂ ਹੁਣ ਜਿਹੜੀ ਗਵਰਨਮੈਂਟ ਸਪਾਂਸਰਡ ਐਂਟੀਟੀਜ਼ ਹੈਗੀਆਂ ਜਿਵੇਂ ਬੈਕ ਦਾ ਉਹ ਗਵਰਨਮੈਂਟ ਬੈਕ ਦਾ ਨੇ। ਹਾਂ ਗਵਰਨਮੈਂਟ ਬੈਕ। ਮੈਂ ਕਿਹਾ ਜੇ ਸਬਸਿਡੀ ਦੀ ਗੱਲ ਹੋਵੇ ਤਾਂ ਲੋਕੀ ਸਾਰੇ ਕਰਾਉਣ ਨਾ ਵੀ ਸਰਕਾਰ ਸਬਸਿਡੀ ਦਿੰਦੀ ਆ। ਮੈਨੂੰ ਲੱਗਦਾ ਨਹੀਂ ਲੋਨਸ ਦੇ ਵਿੱਚ ਸਬਸਿਡੀ ਦੇ ਰਹੀ ਆ। ਨਹੀਂ ਹੈਗੀ ਜੇ ਹੁਣ ਥੋੜੇ ਜਿਹੇ ਕਿਉਂਕਿ ਵਿਆਜ ਵਧੇ ਹੋਏ ਨਜ਼ਰ ਨਹੀਂ ਆਉਂਦੀਆਂ, ਨਜ਼ਰ ਨਹੀਂ ਆਉਂਦੀਆਂ ਬਟ ਇਨ ਜਨਰਲ ਜਿਹੜੀਆਂ ਦੇਖੋ ਗਵਰਨਮੈਂਟ ਸਪਾਂਸਰਡ ਐਂਟੀਟੀਜ਼ ਜਿਵੇਂ ਫੈਨੀ ਮੇ, ਫਰੈਡੀ ਮੈਕ ਜਾਂ FHA, VA ਲੋਨਸ, USDA ਲੋਨਸ, ਜਿਹੜੇ ਇਹੋ ਜਿਹੇ ਲੋਨਸ ਹੈਗੇ ਆ they are subsidized basically। you get ਜੇ ਤੁਹਾਡਾ ਸਕੋਰ ਵਧੀਆ ਹੈਗਾ you get ਸਾਰੇ ਆਪਾਂ ਵੈਟਰਨ ਨਹੀਂ, bank has the guarantee ਜਿਹੜੇ ਬੈਂਕ ਹੈਗੇ they have guarantees from the government, that's why they have all these mortgages we give out to the clients but ਤੁਸੀਂ ਹੈਰਾਨ ਹੋਵੋਗੇ ਵੀ ਅੱਜ ਕੱਲ੍ਹ ਜਿਹੜੀਆਂ ਮੋਰਗੇਜ ਚੱਲ ਰਹੀਆਂ ਹੈਗੀਆਂ ਈਵਨ ਦੋ ਸਬਸਿਡਾਈਜ਼ਡ ਮੋਰਗੇਜ ਆਰ ਸਟਿਲ ਦੇਅਰ, ਨਾਨ QM ਮੋਰਗੇਜ ਆਰ ਆਲਸੋ ਬਿਕਮਿੰਗ ਅਗਰੈਸਿਵ। ਉਹਨਾਂ ਦੇ ਰੇਟਸ ਆਲਮੋਸਟ ਜਿਹੜੇ ਸਬਸਿਡੀ ਲੋਨ ਉਹਦੇ ਆਲੇ ਦੁਆਲੇ ਹੈਗੇ ਨੇ, ਇਹ ਨਹੀਂ ਹੈਗਾ ਵੀ ਹਿਊਜ ਡਿਫਰੈਂਸ ਹੈਗਾ। ਇਟਸ ਨਾਟ ਲਾਈਕ ਦੈਟ ਹੇਅਰ। ਸੋ ਜਿਨ੍ਹਾਂ ਦੇ ਵੀ ਲੋਨ ਜੇ ਤੁਹਾਡੀ ਇਨਕਮ ਸਹੀ ਹੈਗੀ ਹੈ, ਬੈਂਕ ਸਟੇਟਮੈਂਟਸ ਤੁਸੀਂ ਸ਼ੋਅ ਕਰ ਸਕਦੇ ਹੋ ਜਾਂ ਤੁਹਾਡਾ 1099 ਪ੍ਰੋਫਿਟ ਐਂਡ ਲਾਸ ਮਿਲ ਸਕਦਾ ਹੈਗਾ ਅਤੇ ਤੁਸੀਂ ਘਰ ਲੈਣਾ ਚਾਹੁੰਦੇ ਹੋ, ਜੇ ਤੁਹਾਡੇ ਕੋਲ 20% ਡਾਊਨ ਹੈਗਾ ਤਾਂ ਪਲੀਜ਼ ਮੇਕ ਸ਼ੋਰ ਵੀ ਸਾਡੀ ਕੰਪਨੀ 'ਚ ਤੁਸੀਂ ਕਾਲ ਜ਼ਰੂਰ ਕਰਨੀ ਹੈ ਜੀ। ਨੰਬਰ ਦੱਸ ਦਿਓ ਫਿਰ। ਹਾਂਜੀ ਨੰਬਰ ਹੈਗਾ ਜੀ 559 905 2575 559 905 2575 ਜੀ। ਸੋ ਬਿਲਕੁਲ ਚਲੋ ਸਲਾਹ ਕਰੋ, ਗੱਲਬਾਤ ਕਰੋ, ਆਪਣੇ ਡਾਕੂਮੈਂਟਸ ਜਾਂ ਨੰਬਰਸ ਜਿਹੜੇ ਆ ਉਹਨਾਂ ਦੇ ਬਾਬਤ ਗੱਲਬਾਤ ਕਰੋ, ਦੈਨ ਇਹ ਤੁਹਾਨੂੰ ਸਲਾਹ ਦੇ ਸਕਦੇ ਆ ਵੀ ਇਜ਼ ਇਟ ਦ ਰਾਈਟ ਟਾਈਮ ਫਾਰ ਯੂ, ਤੁਹਾਡੀ ਅਫੋਰਡੇਬਿਲਿਟੀ ਬਣ ਰਹੀ ਆ, ਡੈਟ ਟੂ ਇਨਕਮ ਰੇਸ਼ੋ ਠੀਕ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤੁਹਾਨੂੰ ਫਿਰ ਦੱਸ ਸਕਦੇ ਅਤੇ ਤੁਸੀਂ ਇਨਫੋਰਮਡ ਬੈਟਰ ਡਿਸੀਜਨ ਜਿਹੜਾ ਆ ਇਸ ਬਾਬਤ ਬਣਾ ਸਕਦੇ ਹੈਗੇ ਆ। ਰੀਫਾਈਨੈਂਸ ਦੀ ਮਾਰਕੀਟ ਕਿਵੇਂ ਚੱਲ ਰਹੀ ਹੈ ਇਸ ਟਾਈਮ? ਕੁਛ ਪਿਕਅਪ ਹੋਈ ਸੀ ਜਾਂ ਨਹੀਂ ਹੋਈ ਆ ਜਾਂ ਉੱਥੇ ਉੱਦਾਂ ਹੀ ਆ ਕੰਮ? ਹਾਂਜੀ ਰਾਈਟ ਭਾਈ, ਰੀਫਾਈਨੈਂਸ ਦੀ ਜਗ੍ਹਾ ਜਿਹੜਾ HELOC ਦਾ ਕੰਮ ਹੈ ਉਹ ਕਾਫੀ ਪਿਕ ਕੀਤਾ ਹੋਇਆ ਇਕੁਇਟੀ ਵਾਲੇ। ਹਾਂਜੀ ਹੋਮ ਐਕੁਇਟੀ, ਕਿਉਂਕਿ ਤੁਸੀਂ ਜਾਣਦੇ ਹੋ ਕੰਮ ਧੰਦੇ ਇਸ ਵੇਲੇ ਥੋੜ੍ਹੇ ਹਲਕੇ ਹੋਏ ਨੇ। ਇਹਨਾਂ ਕਾਰਨ ਚਲੋ ਵੀ ਹੁਣ ਜੇ ਕਿਸੇ ਸੱਜਣ ਨੂੰ ਜਾਂ ਕਿਸੇ ਭੈਣ ਭਰਾ ਨੂੰ ਪੈਸਿਆਂ ਦੀ ਲੋੜ ਹੈਗੀ ਹੈ, ਜੋ ਬੈਂਕ ਕੋਲ ਜਾਂਦੇ ਆ, ਜੇ ਤੁਸੀਂ ਉਹਨਾਂ ਕੋਲ ਬਿਜ਼ਨਸ ਲੋਨ ਕਰਾਉਣ ਜਾਓਗੇ ਅਤੇ ਉਹਨਾਂ ਨੇ ਤੁਹਾਡੀ ਇਨਕਮ ਮੰਗ ਲੈਣੀ ਹੈ ਨਾ। ਉਹ ਇਨਕਮ ਮੰਗਣਗੇ ਅਤੇ ਉੱਥੇ ਤੁਹਾਡੇ ਇਸ਼ੂਜ਼ ਆ ਜਾਂਦੇ ਵੀ ਤੁਹਾਡੀ ਡਿਕਲਾਈਨਿੰਗ ਇਨਕਮ ਆ ਜਾਂਦੀ। ਬਿਜ਼ਨਸ ਲੋਨ ਜਿਹੜੇ ਹੈਗੇ ਥੋੜ੍ਹੇ ਜਿਹੇ ਮੁਸ਼ਕਿਲ ਹੋ ਸਕਦੇ ਹੈਗੇ। ਪਰ ਜਿੱਥੋਂ ਤੱਕ HELOC ਦੀ ਗੱਲ ਹੈਗੀ ਹੈ, ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਦੀ ਗੱਲ ਹੈਗੀ ਹੈ, ਜੇ ਤੁਹਾਡੇ ਘਰ ਦੇ ਵਿੱਚ ਚੰਗੀ ਐਕੁਇਟੀ ਬਣੀ ਹੋਈ ਹੈ ਜਾਂ ਕਈਆਂ ਕੋਲ ਇੱਕ ਦੀ ਬਜਾਏ 2-3 ਘਰ ਹੈਗੇ ਨੇ ਹੈ ਨਾ, ਔਰ ਉਹਨਾਂ ਨੂੰ ਪੈਸਿਆਂ ਦੀ ਲੋੜ ਹੈਗੀ ਹੈ, ਸੋ ਦੇ ਕੈਨ look into getting an HELOC, which is an easier product for us to do. We do it all the time. ਜਿਨ੍ਹਾਂ ਨੂੰ ਵੀ ਕਹੋ ਵੀ ਆਹ ਲੋੜ ਹੈਗੀ ਆ ਇਸ ਵੇਲੇ, ਕਈਆਂ ਨੇ ਤਾਂ ਉੱਥੋਂ ਪੈਸੇ ਕਢਾ ਕੇ ਹੋਰ ਬਿਜ਼ਨਸ ਲੈਣੇ ਆ। ਜਾਂ ਜਿਹੜੀ ਇੱਕ ਗੱਲ ਅਸੀਂ ਹੋਰ ਨੋਟਿਸ ਕੀਤੀ ਹੈ ਇਸ ਵੇਲੇ ਰਾਈ ਬਾਜੀ, ਉਹ ਹੈਗੀ ਹੈ ਵੀ ਕ੍ਰੈਡਿਟ ਕਾਰਡ ਡੈਟ ਬਹੁਤ ਹਾਈ ਹੋ ਚੁੱਕੀ ਹੈ ਹੁਣ ਜਿਹੜੀਆਂ ਨਵੀਆਂ ਐਪਲੀਕੇਸ਼ਨ ਅਸੀਂ ਦੇਖਦੇ ਹਾਂ ਉਹਨਾਂ ਵਿੱਚ ਅਸੀਂ ਨੋਟਿਸ ਕਰ ਰਹੇ ਹਾਂ ਵੀ ਕ੍ਰੈਡਿਟ ਕਾਰਡ ਡੈਟ ਬਹੁਤ ਬਲੂਨ ਜੀ ਨਾ ਬਣ ਗਿਆ ਵੀ, ਕਿਉਂਕਿ ਹੁਣ ਪੈਸੇ ਨਹੀਂ ਹੈਗੇ, ਲੋਕੀ ਫਿਰ ਘਸਾਈ ਜਾਂਦੇ ਆ, ਲਾਈਫ ਸਟਾਈਲ ਬਣਾ ਲਿਆ ਆ, ਪਰ ਉਹ ਵਰਤ ਹੁਣ ਉੱਦਾਂ ਹੀ ਕਰ ਜਾਂਦੇ। ਕੋਈ ਨਾ ਕੋਈ ਤਾਂ ਕੰਮ ਚਲਾਉਣਾ ਹੀ ਹੈ ਨਾ, ਲੋੜ ਵੀ ਹੈ ਕਿ ਇਹਨੂੰ ਕੋਈ ਚੀਜ਼ ਲੈ ਲਈ ਜਾਂ ਕੋਈ ਇੱਦਾਂ ਦੀ ਗੱਲਬਾਤ ਹੋ ਗਈ। ਸੋ ਜਿਹੜੇ ਹਾਈ ਪੇਡ ਇੰਟਰਸਟ ਰੇਟ ਤੁਹਾਨੂੰ ਜਿਹੜੇ ਕ੍ਰੈਡਿਟ ਕਾਰਡ ਉਹਨਾਂ ਦੇ ਕਈਆਂ ਦਾ ਰੇਟ ਤਾਂ 29% ਹੈਗਾ ਮਿਨੀਮਮ 20+, ਅਤੇ ਜੇ ਉਹ ਪੇਮੈਂਟ ਦਾ ਫਿਰ ਤੁਸੀਂ ਸਾਰੀ ਉਮਰ ਦੇ ਚੋ ਤਾਂ ਦੇਣੀ ਨਹੀਂ ਹੋਣੀ। ਸੋ ਇਟਸ ਬੈਟਰ ਜੇ ਤੁਹਾਡੀ ਹੋਮ ਐਕੁਇਟੀ ਬਣੀ ਹੋਈ ਹੈ, ਕਿਉਂਕਿ ਹੋਮ ਐਕੁਇਟੀ ਤੁਹਾਨੂੰ ਘੱਟ ਰੇਟ 'ਤੇ ਮਿਲ ਸਕਦੀ ਹੈ ਨਾ। ਕਿਸੇ ਦੇ 8 ਆ, ਕਿਸੇ ਦੇ 9 ਆ, ਕਿਸੇ ਦੇ 10 ਆ, ਵੀ ਇੰਨੇ ਕੁ ਦਾ ਹੋ ਸਕਦਾ, ਕਿਸੇ ਨੂੰ ਇਸ ਤੋਂ ਵੀ ਘੱਟ ਮਿਲ ਜਾਵੇ। ਔਰ ਉਹ ਵੀ ਇਹ ਹੁੰਦਾ ਵੀ ਤੁਸੀਂ ਉਹਨੂੰ ਯੂਜ਼ ਕਰਕੇ ਪੇ ਆਫ ਹੀ ਕਰ ਸਕਦੇ ਹੋ। ਇਹ ਨਹੀਂ ਹੈਗਾ ਵੀ ਤੁਸੀਂ ਉਹ ਤੁਹਾਡੇ ਬੱਜੀ ਰਹੋਗੇ, ਜਦੋਂ ਪੈਸੇ ਚਾਰ ਆਉਂਦੇ ਤਾਂ ਉਹਨੂੰ ਪੇ ਡਾਊਨ ਕਰ ਦਿਓ ਜਸਟ ਲਾਈਕ ਅ ਕ੍ਰੈਡਿਟ ਕਾਰਡ।
ਸੋ ਇਸ ਵੇਲੇ HELOC ਦੀਆਂ ਐਪਲੀਕੇਸ਼ਨ ਬਹੁਤ ਆ ਰਹੀਆਂ ਔਰ ਇਹਦੇ ਵਿੱਚ ਵੀ ਮੈਂ ਇਹ ਕਹੂੰਗਾ ਕਿ ਜਿਨ੍ਹਾਂ ਨੂੰ ਪ੍ਰੋਬਲਮ ਹੈ ਰਹੀ ਹੈ, ਤੁਸੀਂ ਕਿਸੇ ਬੈਂਕ ਕੋਲ ਗਏ ਸੀਗੇ, ਤੁਹਾਨੂੰ ਕਿਸੇ ਨੇ ਨਾ ਕਰਤੀ ਹੈਗੀ ਹੈ, ਤੇ ਹੌਸਲਾ ਨਹੀਂ ਛੱਡਣਾ। ਤੁਹਾਡਾ ਭਰਾ ਇੱਥੇ ਬੈਠਾ, ਤੁਸੀਂ ਕਾਲ ਕਰੋ and let me see what we can do. We will take a look at this at your application, ਕਿਉਂਕਿ ਸਾਡਾ ਹੁਣ 30 ਸਾਲ ਦਾ ਤਜਰਬਾ ਜੀ ਓਵਰਆਲ, ਜਿਹਦੇ ਵਿੱਚ ਕਿ ਮੇਰਾ ਪਰਸਨਲ ਮੈਂ ਪਹਿਲਾਂ ਸਹੀ ਕਾਰ ਬਿਜ਼ਨਸ ਦੇ ਵਿੱਚ ਵੀ ਕ੍ਰੈਡਿਟ ਡਿਪਾਰਟਮੈਂਟ 'ਚ ਸੀਗਾ, ਫਿਰ ਬੈਂਕ ਨਾਲ ਵੀ ਜੌਬ ਕੀਤੀ ਹੈ ਜੀ, ਹੁਣ ਜੈਂਡਰ ਮਾਰਗੇਜ ਜਿਹੜੀ ਆਪਣੀ ਕੰਪਨੀ ਹੈਗੀ ਹੈ, ਸਾਡੇ ਸਾਰਿਆਂ ਦੀ ਆਪਣੀ ਕੰਪਨੀ ਹੈਗੀ ਹੈ। ਇਸ ਦੇ ਵਿੱਚ ਵੀ ਜਦੋਂ ਤੁਸੀਂ ਆਉਂਦੇ ਜੇ, ਤੁਸੀਂ ਇਹ ਨਹੀਂ ਸੋਚ ਕੇ ਆਉਣਾ ਵੀ ਸ਼ਾਇਦ ਤੁਹਾਨੂੰ ਬਹੁਤ ਜਿਹੜਾ ਹਾਈ ਰੇਟ ਮਿਲੂਗਾ ਜਾਂ ਇੱਦਾਂ ਕਰੂਗਾ। ਵੀ ਆਰ ਵੈਰੀ ਕੰਪੈਟੀਟਿਵ ਐਜ਼ ਅ ਮੈਟਰ ਆਫ ਫੈਕਟ। We beat sometimes big banks. We look for your business, we give you good service. ਅਸੀਂ ਤੁਹਾਡੇ ਵਾਸਤੇ ਅਵੇਲੇਬਲ ਹਾਂ। ਤੁਸੀਂ ਵੀਕਐਂਡਸ 'ਤੇ ਕਾਲ ਕਰਦੇ ਹੋ ਤਾਂ ਵੀ ਫੋਨ ਤੁਹਾਡਾ ਉਹਦਾ ਕੋਈ ਨਾ ਕੋਈ ਤੁਹਾਨੂੰ ਜਵਾਬ ਮਿਲੂਗਾ ਹੈਗਾ। ਸੋ ਵੀ ਆਰ ਹੇਅਰ ਫॉर ਯੂ 7 days a week। ਤੁਹਾਨੂੰ ਪ੍ਰੀ ਅਪਰੂਵਲ ਲੈਟਰ ਚਾਹੀਦਾ, ਤੁਸੀਂ ਘਰ ਵੇਚਣਾ, ਘਰ ਖਰੀਦਣਾ, ਬਿਜ਼ਨਸ ਲੋਨ ਚਾਹਣਾ ਚਾਹੁੰਦੇ ਜੇ SBA ਜਾਂ ਕੋਈ ਐਗ ਦਾ ਲੋਨ, ਜੇ ਤੁਸੀਂ ਕੋਈ ਤੁਹਾਡੀ ਖੇਤੀਬਾੜੀ ਦੀ ਪ੍ਰਾਪਰਟੀ ਹੈਗੀ ਹੈ, ਸਾਰੇ ਮਾਮਲਿਆਂ ਦੇ ਵਿੱਚ ਖਰੀਦੋ ਫਰੋਖਤ ਜੋ ਵੀ ਤੁਸੀਂ ਕਰਨਾ ਹੈਗਾ ਅੰਡਰ ਵਨ ਰੂਫ, ਅਸੀਂ ਤੁਹਾਨੂੰ ਇਹ ਸਰਵਿਸ ਪ੍ਰੋਵਾਈਡ ਕਰਨੀ ਹੈਗੀ ਹੈ ਜੀ। ਨੰਬਰ ਦੱਸ ਦਿਓ ਜੀ। ਹਾਂਜੀ, ਸੋ ਪਲੀਜ਼ ਨੰਬਰ ਹੈਗਾ ਜੀ 5599052575 559 905 2575 ਜੀ। ਹਾਰਡ ਮਨੀ ਲੋਨਸ ਵੀ ਕਰਦੇ ਆ? ਹਾਂਜੀ, ਹਾਰਡ ਮਨੀ ਲੋਨਸ ਵੀ ਹੈਗੇ ਨੇ ਜੀ, ਜਿਨ੍ਹਾਂ ਕੋਲ ਇਸ ਵੇਲੇ ਵੀ ਆਰ ਡੂਇੰਗ ਐਨੀਥਿੰਗ ਐਂਡ ਐਵਰੀਥਿੰਗ। ਜੇ ਤੁਹਾਨੂੰ ਪੈਸਿਆਂ ਦੀ ਲੋੜ ਹੈਗੀ ਹੈ, ਅਸੀਂ ਤੁਹਾਨੂੰ ਬੁਲਾਵਾਂਗੇ ਆਫਿਸ 'ਚ ਜਾਂ ਤੁਹਾਡਾ, ਅਸੀਂ ਕਾਫੀ ਸਾਡਾ ਕੰਮ ਫੋਨ 'ਤੇ ਹੈਗਾ। ਠੀਕ ਹੈ। ਵੀ ਗੈਟ ਐਵਰੀਥਿੰਗ ਬਾਈ। ਤੁਸੀਂ LA 'ਚ ਬੈਠੇ ਹੋ ਜਾਂ ਤੁਸੀਂ ਸੈਨ ਹੋਜ਼ੇ 'ਚ ਬੈਠੇ ਹੋ, ਤੁਸੀਂ ਮਰਸਡ 'ਚ ਬੈਠੇ ਹੋ, ਮੈਂ ਇੱਥੇ ਫਰੈਜ਼ਨੋ 'ਚ ਬੈਠਾ, ਇਹਦਾ ਮਤਲਬ ਇਹ ਨਹੀਂ ਹੈ ਕਿ ਮੇਰਾ ਫੋਨ ਨਹੀਂ ਚੱਲਦਾ ਜਾਂ ਤੁਹਾਡੇ ਡਾਕੂਮੈਂਟਸ ਮੈਨੂੰ ਈਮੇਲ ਰਾਹੀਂ ਨਹੀਂ ਆ ਸਕਦੇ ਹੈਗੇ। ਸੋ ਪਲੀਜ਼, ਜੇ ਤੁਹਾਡਾ ਕੋਈ ਸਵਾਲ ਹੈ, ਤੁਸੀਂ ਸਾਨੂੰ ਕਾਲ ਕਰੋ ਐਂਡ ਵੀ ਵਿਲ ਸੈਂਡ ਯੂ ਆਵਰ ਈਮੇਲ, ਵੀ ਵਿਲ ਕਮਿਊਨੀਕੇਟ ਵਿਦ ਯੂ ਐਂਡ ਵੀ ਆਰ ਫਾਸਟ, ਵੀ ਡੋਂਟ ਟੇਕ ਟੂ ਲੌਂਗ। ਸਾਡਾ ਜਿਹੜਾ ਡਿਸੀਜਨ ਮੇਕਿੰਗ ਪ੍ਰੋਸੈਸ ਹੈਗਾ ਵੈਰੀ ਫਾਸਟ। ਠੀਕ ਹੈ। ਵੀ ਆਰ ਅਵੇਲੇਬਲ ਫॉर ਯੂ, ਵੀ ਆਰ ਐਟ ਯੂਰ ਸਰਵਿਸ ਟੂ ਹੈਲਪ ਯੂ ਆਊਟ। ਲੈਂਡਰਸ ਕਿੱਦਾਂ ਕਰ ਰਹੇ ਆ? ਫਾਈਲਾਂ ਦੇ ਉੱਤੇ ਜਲਦੀ ਕੰਮ ਕਰ ਰਹੇ ਆ ਹੁਣ? ਇਹ ਡਿਪੈਂਡ ਕਰਦਾ ਰਾਹੀਂ ਭਾਈ। ਦੇਖੋ, ਤੁਸੀਂ ਜਦੋਂ ਲੋਨ ਅਫਸਰ ਨੂੰ ਕਾਲ ਕਰੋ, ਤੁਹਾਨੂੰ ਉਸ ਵੇਲੇ ਪਤਾ ਚੱਲ ਜਾਊਗਾ ਤੁਹਾਡਾ ਹੋਣਾ ਕੀ ਹੈ, ਹੈ ਨਾ। ਕਈ ਸਾਡੇ ਕਲਾਇੰਟਸ, ਜਿਹੜੇ ਸਾਡੇ ਕਲਾਇੰਟਸ ਹੈਗੇ ਨੇ, ਪਹਿਲਾਂ ਕਿਤੇ ਹੋਰ ਵੀ ਜਾ ਕੇ ਆਉਂਦੇ ਨੇ, ਅਪਰੂਵਲ ਲੈਟਰ ਵੀ ਮਿਲ ਜਾਂਦਾ, ਪਰ ਬਾਅਦ 'ਚੋਂ ਧੱਕੇ ਖਾਣੇ ਪੈਂਦੇ ਬੜੇ। ਤੁਹਾਡਾ ਲੋਨ ਨਹੀਂ ਹੋ ਰਿਹਾ ਜੀ, ਹੋਰ ਡਾਊਨ ਪੇਮੈਂਟ ਲੈ ਕੇ ਆਓ ਜੀ, ਕੋਸ਼ਣ ਲੈ ਕੇ ਆਓ ਜੀ, ਉਹ ਫਲਾਣੇ ਬੈਂਕ ਨੇ ਆਹ ਤੁਹਾਡੇ ਕੋਲ ਮੰਗ ਲਿਆ ਜੀ। ਉਹ ਬਸ ਕਹਿੰਦੇ ਨਾ ਵੀ ਜਿਵੇਂ ਸਾਡੇ ਤਹਿਸੀਲਾਂ ਵਿੱਚ ਚੱਕਰ ਲੱਗਦੇ ਆ ਨਾ, ਉੱਦਾਂ ਹੀ ਇੱਥੇ ਫਿਰ ਚੱਕਰ ਲੱਗਣੇ ਸ਼ੁਰੂ ਹੋ ਜਾਂਦੇ, ਅਤੇ ਲੋਨ ਫਿਰ ਹੁੰਦਾ ਨਹੀਂ। ਸੋ ਇਸ ਚੀਜ਼ ਤੋਂ ਜ਼ਰੂਰ ਬਚੋ। ਮੇਕ ਸ਼ੋਰ ਵੀ ਜਿਹੜਾ ਤੁਸੀਂ ਐਕਸਪੀਰੀਅੰਸ ਟੀਮ ਨਾਲ ਕੰਮ ਕਰੋ, ਤਾਂ ਕਿ ਜੇ ਸਾਡਾ ਲੋਨ ਅਪਰੂਵਲ ਲੈਟਰ ਤੁਹਾਨੂੰ ਮਿਲਿਆ, ਦੇਰ ਇਜ਼ ਸਮਥਿੰਗ ਬਿਹਾਈਂਡ ਇਟ, ਉਹ ਸਾਡਾ ਨਾਂ ਹੁੰਦਾ ਕਿ ਅਸੀਂ ਲਿਖ ਕੇ ਦਿੱਤਾ ਵੀ ਤੁਹਾਨੂੰ ਅਸੀਂ ਪ੍ਰੀ ਅਪਰੂਵ ਕਰ ਰਹੇ ਹਾਂ, ਤਾਂ ਕਿ ਜਦੋਂ ਤੁਸੀਂ ਚਾਬੀ ਘਰ ਦੀ, ਜੇ ਸੁਪਨਾ ਲਿਆ ਘਰ ਲਿਆਂਦਾ, ਘਰ ਪਸੰਦ ਕੀਤਾ, ਘਰ ਬੁੱਕ ਵੀ ਕਰਾ ਲਿਆ, ਬਾਅਦ 'ਚੋਂ ਲੋਨ ਨਹੀਂ ਹੋਇਆ, ਕਿਉਂ ਨਹੀਂ ਹੋਇਆ? ਕਿਉਂਕਿ ਉਹਦੇ ਵਿੱਚ ਜਿਹੜਾ ਜਾਂ ਲੋਨ ਅਫਸਰ ਨੇ ਸਹੀ ਤਰ੍ਹਾਂ ਦੇਖਿਆ ਨਹੀਂ, ਜਾਂ ਉਹਨੇ ਕਾਹਲੀ ਕੀਤੀ ਜਾਂ ਕੋਈ ਗਲਤੀ ਕੀਤੀ। ਇਹ ਮੈਂ ਬਿਲਕੁਲ ਲਾਈਕ ਨਹੀਂ ਕਰਦਾ। ਮੈਂ ਹਮੇਸ਼ਾ ਸਭ ਨੂੰ ਕਹਿਣਾ, ਜੇ ਮੇਰੇ ਕੋਲ ਨਹੀਂ ਹੋ ਸਕਦਾ ਮੈਂ ਤੁਹਾਨੂੰ ਦੱਸ ਦੂੰਗਾ ਭਾਈ ਨਹੀਂ ਹੋਣਾ, ਪਰ ਜੇ ਮੈਂ ਕਹਿਣਾ ਹੋਣਾ, ਫਿਰ ਉਹ ਮੇਰੀ ਜ਼ਿੰਮੇਵਾਰੀ ਵੀ ਬਣਦੀ, ਮੈਂ ਉਹਦੇ ਪਿੱਛੇ ਖੜਾ ਹੋ ਕੇ ਪੂਰਾ ਜ਼ੋਰ ਲਾਵਾਂ। ਸੋ ਵੀ ਡੂ ਇਟ ਐਂਡ ਵੀ ਡੂ ਇਟ ਫਰੋਮ ਦਾ ਹਾਰਟ। ਪਹਿਲਾਂ ਵੀ ਕਰ ਦੇਵਾਂਗੇ, ਅੱਗੇ ਵੀ ਤੁਹਾਡੇ ਲੋਨ ਅਸੀਂ ਕਰਾਂਗੇ। ਸੋ ਜੇ ਕਿਸੇ ਨੂੰ ਕੋਈ ਵੀ ਲੋੜ ਹੈਗੀ ਹੈ ਹੋਮ ਲੋਨ ਸਰਵਿਸਿਜ਼ ਦੀ ਜਾਂ ਰੀਅਲ estate ਸਰਵਿਸਿਜ਼ ਦੀ, ਤਾਂ ਤੁਸੀਂ ਸਾਡੇ ਨਾਲ ਜ਼ਰੂਰ ਤਾਲੁਕਾਤ ਕਰੋ ਜੀ। ਜੀ, ਸੋ ਕੰਟੈਕਟ ਜਿਹੜੇ ਮੋਹਨ ਚੀਮਾ ਹੋਣਾ ਦੇ ਨਾਲ ਤੁਸੀਂ ਕਰ ਸਕਦੇ, ਇਹਨਾਂ ਦੀ ਟੀਮ ਦੇ ਨਾਲ ਜਿਹੜਾ ਉਹ ਤੁਸੀਂ ਕੰਟੈਕਟ ਕਰੋ। ਸਲਾਹ ਕਰਨੀ ਆ, ਕੋਈ ਘਰ ਦੇਖਿਆ ਹੋਇਆ ਆ, ਉਹ ਦੇਖਣ ਦੇ ਲਈ ਨਾਲ ਤੁਹਾਨੂੰ ਰੀਅਲਟਰ ਦੀ ਹੈਲਪ ਚਾਹੀਦੀ ਆ, ਤੁਸੀਂ ਸੈੱਲ ਕਰਨਾ ਆ, ਤਾਂ ਵੀ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਆ। ਜਿਹੜੀ ਵੀ ਤੁਹਾਡੀ ਰੀਅਲ estate ਦੀ ਹਰ ਤਰ੍ਹਾਂ ਦੀ ਜ਼ਰੂਰਤ ਆ, ਲੋਨਸ ਦੀ ਹਰ ਤਰ੍ਹਾਂ ਦੀ ਜ਼ਰੂਰਤ ਆ, ਉਹਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਜਿਹੜਾ ਉਹ ਕਰੋ। ਸੋ ਨੰਬਰ ਇੱਕ ਦੀ ਫਿਰ ਮੋਹਨ ਚੀਮਾ ਜੀ ਜਿਹੜਾ ਉਹ ਸ਼ੇਅਰ ਕਰ ਲਿਓ ਜੀ। ਜੀ ਨੰਬਰ ਹੈਗਾ ਜੀ ਏਰੀਆ ਕੋਡ 5599052575 559 905 2575 ਜੀ। ਲਾਸਟ ਟਾਈਮ ਜਦੋਂ ਆਪਾਂ ਇਹ ਗੱਲ ਕਰ ਰਹੇ ਸੀਗੇ ਵੀ ਜਿਹੜਾ 620 ਵਾਲਾ ਸਕੋਰ, ਉਹ ਸ਼ਾਇਦ ਉਹਨੂੰ ਹੁਣ ਇਹਨਾਂ ਨੇ ਜਿਹੜਾ ਨਹੀਂ ਦੇਖਣਾ, ਪਰ ਜਿੱਦਾਂ ਤੁਸੀਂ ਹੁਣ ਅੱਜ ਦੇ ਪ੍ਰੋਗਰਾਮ 'ਚ ਵੀ ਇਹ ਚੀਜ਼ ਜਿਹੜੀ ਤੁਸੀਂ ਦੱਸੀ ਆ ਵੀ ਸਟਿਲ ਸਕੋਰ ਤਾਂ ਫਿਰ ਵੀ ਉਹਨਾਂ ਨੇ ਦੇਖਣਾ ਹੀ ਆ। 20% ਜਿੱਦਾਂ ਤੁਸੀਂ ਦੱਸਿਆ ਵੀ ਹੁਣ ਖਾਸ ਕਰਕੇ ਜਿਨ੍ਹਾਂ ਦੀ ਇਨਕਮ ਦੇ ਵਿੱਚ ਡਿਕਲਾਈਨ ਹੋਇਆ ਹੈ, ਜਾਂ ਜਿਹੜਾ ਗੌਰਮੈਂਟ ਦੇ ਕਹਿ ਲਓ ਵੀ ਸਪੋਰਟ ਵਾਲਾ ਨਹੀਂ ਹੈ, ਜਿਹੜਾ ਦੂਸਰੇ ਲੋਨਸ ਆ, ਉਹਨਾਂ ਵਿੱਚ 20% ਜਿਹੜਾ ਉਹ ਚਾਹੀਦਾ ਆ। ਸੋ ਇਸ ਤੋਂ ਇਲਾਵਾ ਹੋਰ ਕੀ ਚੀਜ਼ਾਂ ਜਿਹੜੀਆਂ ਉਹ ਦੇਖਣੀਆਂ ਆ, ਕਿਹੜੇ ਡਾਕੂਮੈਂਟਸ ਜਿਹੜੇ ਉਹ ਤੁਸੀਂ ਦੇਖਣੇ ਆ ਵੀ ਜਿਹੜੇ ਤੁਹਾਨੂੰ ਚਾਹੀਦੇ ਆ,
ਜਦੋਂ ਤੁਹਾਡੇ ਨਾਲ ਜਾਂ ਲੋਨ ਆਫਿਸਰ ਦੇ ਨਾਲ ਗੱਲ ਕਰਨੀ ਆ ਮਾਰਗੇਜ ਦੇ ਲਈ, ਤੁਸੀਂ ਆਪਣੇ ਆਪ ਨੂੰ ਦੇਖਦੇ ਆ ਵੀ ਇਸ ਘਰ ਦੇ ਵਿੱਚ ਮੈਂ ਜਾਣਾ, ਸੋ ਕੀ ਚੀਜ਼ਾਂ ਜਿਹੜੀਆਂ ਚਾਹੀਦੀਆਂ ਤੁਹਾਡੇ ਕੋਲ? ਹਾਂਜੀ, 3 ਚੀਜ਼ਾਂ ਇੰਪੋਰਟੈਂਟ ਹੈਗੀਆਂ ਜੀ। ਇਨਕਮ ਪਹਿਲੀ, ਕ੍ਰੈਡਿਟ ਤੇ ਡਾਊਨ ਪੇਮੈਂਟ। ਸੋ ਇਨਕਮ ਵਾਸਤੇ ਤੁਹਾਡੇ 2 ਸਾਲ ਦੀਆਂ ਟੈਕਸ ਰਿਟਰਨਸ, ਜੇ ਤੁਸੀਂ ਜੌਬ ਕਰਦੇ ਹੋ, ਪੇ ਸਟਬਸ ਤੇ W2s। ਕ੍ਰੈਡਿਟ ਵਾਸਤੇ ਈਵਨ ਦੋ ਜਿਹੜਾ ਫਾਈਕੋ ਦੀ ਰਿਕੁਆਇਰਮੈਂਟ ਸੀਗੀ, ਫੈਨੀ ਮੇ ਦੀ, ਔਰ ਇਹ ਵੀ ਬੜੀ ਕਿਸੇ ਦਿਨ ਅਸੀਂ ਡਿਟੇਲ 'ਚ ਗੱਲ ਵੀ ਕਰਾਂਗੇ। ਇਹ ਹਰ ਇੱਕ ਪਾਸੇ ਨਹੀਂ ਹੋਇਆ, ਸਿਰਫ ਇੱਕ ਏਜੰਸੀ ਜਿਹੜੀ ਹੈਗੀ ਹੈ ਫੈਨੀ ਮੇ, ਜਿਹੜੀ ਕਿ ਕਨਵੈਨਸ਼ਨਲ ਲਾਂਚ ਕਰਦੀ ਹੈ, ਉਹਨਾਂ ਨੇ ਰਿਕੁਆਇਰਮੈਂਟ ਰਿਮੂਵ ਕੀਤੀ। ਦੂਜੀ ਜਿਹੜੀ ਕਨਵੈਨਸ਼ਨਲ ਦੀ ਕੰਪਨੀ ਹੈਗੀ ਹੈ, ਗਵਰਨਮੈਂਟ ਸਪਾਂਸਰਡ ਐਂਟੀਟੀ ਹੈਗੀ ਹੈ ਫਰੈਡੀ ਮੈਕ, ਉਹਨਾਂ ਦੀ ਹਜੇ ਵੀ ਰਿਕੁਆਇਰਮੈਂਟ ਉਹ 6 ਵੀ ਵਾਲੀ ਹੈਗੀ। ਠੀਕ ਹੈ। ਸੋ FHA ਹੋ ਗਏ, ਲੋਨਸ ਹੈਗੇ, VA ਹੋ ਗਏ, ਇਹਨਾਂ ਦੀ ਰਿਕੁਆਇਰਮੈਂਟਸ ਆਪਣੀ ਉੱਥੇ ਦੇ ਸਟਿਲ ਹੈਵ देयर ਓਨ ਰਿਕੁਆਇਰਮੈਂਟ ਸਿੰਸ ਫਰਮ ਦਾ ਪਾਸਟ ਜੋ ਵੀ ਉਹਨਾਂ ਸੀਗੇ। ਸੋ ਆਹ ਜਿਹੜੀਆਂ 3 ਚੀਜ਼ਾਂ ਹੈਗੀਆਂ, ਤੇ ਬਾਕੀ ਡਾਊਨ ਪੇਮੈਂਟ ਜਿਹੜੀ ਹੈਗੀ ਹੈ, ਇਹਦੇ ਵਿੱਚ ਵੀ ਤੁਸੀਂ ਗਿਫਟ ਵੀ ਲੈ ਸਕਦੇ ਹੋ, ਤੁਹਾਡੇ ਕੋਲ ਆਪਣੇ ਪੈਸੇ ਨਹੀਂ ਜੁੜੇ ਹੈਗੇ, ਯੂ ਆਰ ਅਲਾਉਡ ਟੂ ਰਿਸੀਵ ਅ ਗਿਫਟ ਆਲਸੋ। ਸੋ ਆਹ 3 ਜਿਹੜੀਆਂ ਮੇਨ ਚੀਜ਼ਾਂ ਹੈਗੀਆਂ ਜੀ। ਸੋ ਇਨਕਮ, ਕ੍ਰੈਡਿਟ ਤੇ ਡਾਊਨ ਪੇਮੈਂਟ, ਇਹ ਅਸੀਂ ਚੀਜ਼ ਦੇਖਣੇ ਹੈਗੇ ਆ। ਔਰ ਲਾਈਕ ਆਈ ਸੈਡ ਵੀ ਹੁਣ ਤੁਸੀਂ ਇਹ ਨਹੀਂ ਪਤਾ ਵੀ ਕਿਸ ਪ੍ਰੋਸੈਸ 'ਚ ਹੈਗੇ ਹੋ, ਵੀ ਤੁਸੀਂ ਅਜੇ ਸੋਚ ਰਹੇ ਹੋ ਜਾਂ ਤੁਸੀਂ ਇਨ ਦਾ ਮਿਡਲ ਆਫ ਅ ਟ੍ਰਾਂਜੈਕਸ਼ਨ, ਤੁਹਾਡੇ ਕਿਤੇ ਲੋਨ ਚੱਲ ਰਿਹਾ ਜਾਂ ਨਹੀਂ ਹੋ ਰਿਹਾ, ਜਾਂ ਜੋ ਵੀ ਗੱਲਾਂ ਬਾਤਾਂ ਹੈਗੀਆਂ, ਤੁਸੀਂ ਰੀਫਾਈਨੈਂਸ ਕਰਨਾ, ਹੀ ਲੌਕ ਕਰਨੀ ਹੈਗੀ ਹੈ। ਅਸੀਂ ਹਰ ਇੱਕ ਫਾਈਲ ਦੇਖੋ, ਕਿਸੇ 2 ਬੰਦੇ ਦੀ ਫਾਈਲ ਸੇਮ ਨਹੀਂ ਹੈਗੀ। ਹਰ ਇੱਕ ਫਾਈਲ ਨਵੀਂ ਫਾਈਲ ਆਉਂਦੀ ਸਾਡੇ ਕੋਲ, ਅਸੀਂ ਉਹਨੂੰ ਸਮਝੀਦਾ, ਅਬਜ਼ਰਵ ਕਰੀਦਾ ਵਿੱਚ ਕੀ ਚਾਹੀਦਾ, ਕਿਸ ਤਰ੍ਹਾਂ ਹੋਊਗੀ, ਫਿਰ ਅਸੀਂ ਉਹਦਾ ਡਿਸੀਜਨ ਤੁਹਾਨੂੰ ਅਸੀਂ ਦਿੰਦੇ ਵੀ ਤੁਹਾਡਾ ਕੀ ਹੋਊਗਾ। ਬਟ ਲੋਨ ਕਰਾਉਣ ਦੀਆਂ ਜਿਹੜੀਆਂ ਆਹ ਮੇਨ ਚੀਜ਼ਾਂ ਹੈਗੀਆਂ, ਇੱਕ ਜਿਹੜਾ ਹੋਰ ਵੀ ਮਿਥ ਹੁੰਦਾ ਵੀ ਤੁਹਾਨੂੰ ਮਿਨੀਮਮ 20% ਡਾਊਨ ਚਾਹੀਦੀ ਹੈ ਹਮੇਸ਼ਾ ਲੋਨ ਕਰਾਉਣ ਵਾਸਤੇ, ਇਹ ਵੀ ਗਲਤ ਹੈਗੀ ਹੈ। ਦ ਮਿਨੀਮਮ ਡਾਊਨ ਪੇਮੈਂਟ ਰਿਕੁਆਇਰਡ ਔਨ ਏ ਕਨਵੈਨਸ਼ਨਲ ਲੋਨ ਇਜ਼ 3%, 3%। FH ਦੀ ਹੈਗੀ ਹੈ 3.5%। VA ਤੇ USDA, ਆਹ 2 ਲੋਨਸ ਹੈਗੇ ਜਿਨ੍ਹਾਂ ਵਿੱਚ 0 ਡਾਊਨ 'ਤੇ ਵੀ ਲੋਨ ਹੋ ਸਕਦਾ ਜੀ। ਇਸ ਮੌਕੇ ਜਿੱਦਾਂ ਹੁਣ ਆਪਾਂ ਜਦੋਂ ਅਫੋਰਡੇਬਿਲਿਟੀ ਦੀ ਗੱਲ ਕਰਦੇ ਹਾਂ, ਇਨਕਮ ਦਾ ਕਿੰਨੇ % ਤੁਹਾਡਾ ਇਹਦੇ ਵਿੱਚ ਜਾਣਾ ਚਾਹੀਦਾ? ਲਾਈਕ ਇਹ ਤੋਂ ਜ਼ਿਆਦਾ ਨਾ ਹੋਵੇ, ਵੀ ਤੁਹਾਡੇ ਇਨਕਮ ਦਾ 20% ਆ ਮੌਰਗੇਜ ਦੇ ਉੱਤੇ ਜਿਹੜਾ ਉਹ ਜਾਵੇ, ਲੋਨ ਦੇ ਉੱਤੇ ਜਾਵੇ, 30 ਜਾਵੇ, ਕਿੰਨਾ ਮੈਕਸਿਮਮ ਜਿਹੜਾ ਉਹ ਦੇਖਿਆ ਜਾਣਾ ਚਾਹੀਦਾ ਤਾਂ ਜੋ ਬੰਦੇ ਨੂੰ ਥੋੜ੍ਹਾ ਜਿਹਾ ਟੈਨਸ਼ਨ ਫਰੀ ਹੋ ਕੇ ਜਿਹੜਾ ਉਹ ਚੱਲੇ? ਹਾਂਜੀ, ਦੇਖੋ ਜਿੱਥੋਂ ਤੱਕ ਦੇ ਗਵਰਨਮੈਂਟ ਗਾਈਡਲਾਈਨਸ ਹੈਗੀਆਂ ਜਿਹੜੇ ਲੋਨ ਦੀਆਂ ਜਾਂ ਅੰਡਰਰਾਈਟਿੰਗ ਦੀਆਂ ਰਿਕੁਆਇਰਮੈਂਟਸ ਹੈਗੀਆਂ, ਦੇ ਗੋ ਬਾਈ ਲਾਈਕ 29/41%, ਹੈ ਨਾ। ਠੀਕ ਹੈ। ਬਟ ਦੇ ਕੈਨ ਸਟ੍ਰੈਚ ਇਟ ਆਊਟ ਟੂ ਅਪ ਟੂ 50%, ਯਾਨੀ ਕਿ ਤੁਹਾਡੇ ਸਾਰੇ ਖਰਚੇ ਪਾ ਕੇ, ਗੱਡੀ ਦੀ ਕਿਸ਼ਤ ਪਾ ਲਓ, ਜਿਹੜੀਆਂ ਤੁਹਾਡੀਆਂ ਕਿਸ਼ਤਾਂ ਹੈਗੀਆਂ ਨਾ, ਇੰਸ਼ੋਰੈਂਸ ਹੋ ਗਈ। ਹਾਂ, ਇੰਸ਼ੋਰੈਂਸ ਨਹੀਂ ਕਾਊਂਟ ਕਰਦੇ, ਜਿਹੜੀਆਂ ਰਿਵੋਲਵਿੰਗ ਡੈਟ ਕਹਿ ਲਓ, ਜਿਵੇਂ ਕ੍ਰੈਡਿਟ ਕਾਰਡ ਦੀ ਡੈਟ ਹੋ ਗਈ, ਆਟੋ ਲੋਨਸ ਹੋ ਗਏ, ਫਰਨੀਚਰ ਲੋਨਸ ਹੋ ਗਏ, ਜਿਹੜੇ ਤੁਹਾਡੇ ਕ੍ਰੈਡਿਟ ਪੁੱਲਿਸ਼ ਹੁੰਦੇ, ਤੇ ਪਲੱਸ ਮੌਰਗੇਜ ਪੇਮੈਂਟ, ਇਹ ਸਾਰੀਆਂ ਮਿਲਾ ਕੇ ਤੁਹਾਡੀਆਂ ਅਪ ਟੂ 50% ਤੋਂ ਉੱਪਰ ਨਾ ਜਾਣ। ਹੁਣ ਜੇ ਤੁਹਾਡੀ 10,000 ਦੀ ਇਨਕਮ ਹੈਗੀ ਹੈ, ਤੇ ਇਹਦਾ ਮਤਲਬ ਸਾਰੇ ਖਰਚੇ ਪਾ ਕੇ ਤੇ ਮੌਰਗੇਜ ਦੀ ਕਿਸ਼ਤ ਵੀ ਪਾ ਕੇ ਤੁਸੀਂ 5,000 ਤੋਂ ਉੱਪਰ ਨਾ ਜਾਓ, ਦੈਟਸ ਦ ਮੈਕਸਿਮਮ। ਤੇ ਇਕੱਲੀ ਜਿਹੜੀ ਮੌਰਗੇਜ ਹੈਗੀ ਹੈ ਉਹ 29%, 2900 ਤੋਂ ਉੱਪਰ ਤੁਹਾਡੀ ਘਰ ਦੀ ਕਿਸ਼ਤ ਨਹੀਂ ਹੋਣੀ ਚਾਹੀਦੀ। 29% ਤੋਂ ਵੱਧ ਨਾ। ਹਾਂਜੀ, ਇਹ ਤਾਂ ਹੈਗੀਆਂ ਗਵਰਨਮੈਂਟ ਦੀਆਂ ਸੈਟ ਗਾਈਡਲਾਈਨਸ। ਥੋੜ੍ਹੀ ਜਿਹੀ ਫਲੈਕਸੀਬਿਲਿਟੀ ਹੈਗੀ ਹੈ, ਬਟ 50% ਤੋਂ ਉੱਪਰ ਨਹੀਂ ਜਾਂਦੇ ਟੋਟਲ। ਹਾਂਜੀ, ਇਹ ਜਿਹੜੀਆਂ ਜਨਰਲ ਜਿਹੀਆਂ ਹੈਗੀਆਂ। ਹੁਣ ਇਨਕਮ ਕਿਸ ਤਰ੍ਹਾਂ ਅਸੀਂ ਕਾਊਂਟ ਕਰਨੀ ਹੈ, ਤੁਹਾਡੀ ਇਨਕਮ ਕਿੱਥੋਂ ਆ ਰਹੀ ਹੈ, ਕਿੱਦਾਂ ਆ ਰਹੀ ਹੈ, ਕਿਹੜੀ ਅਸੀਂ ਯੂਜ਼ ਕਰ ਸਕਦੇ, ਕਿਹੜੀ ਅਸੀਂ ਨਹੀਂ ਯੂਜ਼ ਕਰ ਸਕਦੇ, ਟੈਕਸ ਰਿਟਰਨ ਦੇਖ ਕੇ ਅਸੀਂ ਦੱਸ ਸਕਦੇ ਹਾਂ। ਕਈ ਫੋਨ ਦਾ ਭਾਜੀ ਇੰਨੀ ਮੇਰੀ ਇਨਕਮ ਦੱਸੋ, ਮੈਂ ਲੋਨ ਹੋ ਜਾਊਗਾ। ਨੋ, ਵੀ ਕੈਨ ਆਨਸਰ ਦੈਟ। ਉਹ ਫਿਰ ਜਲਦੀ ਜਿਹਾ ਅਪਰੂਵਲ ਲੈਟਰ ਹੋ ਜਾਂਦਾ, ਜੇ ਮੈਂ ਤੁਹਾਨੂੰ ਇਸ਼ੂ ਕਰੂੰਗਾ ਨਾ, ਉਹ ਪ੍ਰੀ ਅਪਰੂਵਲ, ਪ੍ਰੀ ਕੁਆਲੀਫਿਕੇਸ਼ਨ ਹੁੰਦਾ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਜਿਹੜਾ ਪ੍ਰੀ ਅਪਰੂਵਲ ਲੈਟਰ ਹੈਗਾ, ਵਾਕਿਆ ਵੀ ਮੈਂ ਤੁਹਾਡੇ ਪੇਪਰ ਦੇਖੇ, ਤੁਹਾਡਾ ਕ੍ਰੈਡਿਟ ਚੈੱਕ ਕੀਤਾ ਹੈਗਾ, ਤੁਹਾਡੀ ਡਾਊਨ ਪੇਮੈਂਟ ਮੈਂ ਕਰ ਲਈ ਹੈ ਵੀ ਇੱਥੇ ਤੋਂ ਇੱਥੋਂ ਆਉਣੀ ਹੈ ਜਾਂ ਇੰਨੇ ਪੈਸੇ ਹੈਗੇ ਆ, ਉਸ ਤੋਂ ਬਾਅਦ ਜਿਹੜਾ ਉਹ ਅਪਰੂਵਲ ਲੈਟਰ, ਦੈਟ ਇਜ਼ ਏ ਜੈਨੂਇਨ ਅਪਰੂਵਲ ਲੈਟਰ। ਇਸੇ ਕਾਰਨ ਜਿਹੜੇ ਕਾਗਜ਼ ਪੱਤਰ ਦਿਖਾਉਣੇ ਆ, ਉਹ ਬਹੁਤ ਹੀ ਇੰਪੋਰਟੈਂਟ ਸਟੈਪ ਹੈਗਾ ਇਸ ਪ੍ਰੋਸੀਜਰ ਦੇ ਵਿੱਚ, ਜਦੋਂ ਤੁਸੀਂ ਲੋਨ ਕਰਾਉਣਾ ਹੋਵੇ ਜੀ। ਜਾਂਦੇ ਨੰਬਰ ਦੱਸ ਦਿਓ। ਹਾਂਜੀ ਬਿਲਕੁਲ ਜੀ। ਸੋ ਨੰਬਰ ਹੈਗਾ ਜੀ 559 905 2575, 559 905 2575। ਇਸ ਨੰਬਰ ਦੇ ਉੱਪਰ ਤੁਸੀਂ ਟੈਕਸਟ ਮੈਸੇਜ ਵੀ ਕਰ ਸਕਦੇ ਹੋ, ਵੌਇਸ ਮੇਲ ਵੀ ਛੱਡ ਸਕਦੇ ਹੋ, ਔਰ ਹਮੇਸ਼ਾ ਸਾਡੀ ਕੰਪਨੀ ਦੀ ਕੋਸ਼ਿਸ਼ ਹੁੰਦੀ ਹੈ ਵੀ ਜੇ ਤੁਹਾਡੀ ਕਾਲ ਆਈ ਹੈ, ਜੇ ਅਸੀਂ ਬਿਜ਼ੀ ਹਾਂ, ਵੀ ਵਿਦਿਨ ਹਾਫ ਐਨ ਆਵਰ ਜਾਂ ਆਵਰ ਦੇ ਵਿੱਚ ਅਸੀਂ ਤੁਹਾਨੂੰ ਕਾਲ ਬੈਕ ਕਰਾਂਗੇ ਜੀ। ਧੰਨਵਾਦ ਮੋਹਨ ਚੀਮਾ ਜੀ, ਬੜੀ ਮਿਹਰਬਾਨੀ। ਮਿਲਦੇ ਹਾਂ ਨੈਕਸਟ ਟਾਈਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।